ਚਲੋ 13 ਮਿੰਟ ਹੋ ਗਏ, ਅਸੀਂ ਸਟਾਰਟ ਕਰ ਰਹੇ ਹਾਂ। ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ एवरीवन। ਅੱਜ ਅਸੀਂ ਸ਼ੁਰੂ ਕਰਾਂਗੇ ਕਿੱਸਾ ਪੂਰਨ ਭਗਤ ਕਾਦਰ ਯਾਰ, ਤੇ ਸ਼ੁਰੂ ਕਰਾਂਗੇ ਮੀਮ ਤੋਂ, ਲੈਟਰ ਮੀਮ ਤੋਂ ਜੀ। ਕੀ ਪੜਾਂ ਵੈਰ ਸਾਹਿਬ ਇਜਾਜ਼ਤ ਹੈ? हाँ जी। ਮੀਮ ਮੈਂ ਜਾ ਗੁਰੂ ਜੀ ਖੂਹੇ ਚੜਿਆ। ਇਹ ਹੁਣ ਚੱਲਦਾ ਪਿਆ, ਜਿਹੜਾ ਚੇਲਾ ਦੱਸਦਾ ਪਿਆ ਗੁਰੂ ਜੀ ਨੂੰ ਕਿ ਕਿਸ ਨਾਲ ਉਹਨੇ ਪੂਰਨ ਭਗਤ ਨੂੰ ਮਿਲਿਆ। ਮੀਮ ਮੈਂ ਜਾ ਗੁਰੂ ਜੀ ਖੂਹੇ ਚੜਿਆ, ਤਲੇ ਪਾਣੀ ਦੇ ਵੱਲ ਧਿਆਨ ਪਾਇਆ, ਖਾਦਾ ਖੌਫ ਤੇ ਹੋਸ਼ ਨਾ ਰਿਹਾ ਕਾਈ, ਵਿੱਚੋਂ ਆਦਮੀ ਦਾ ਬੁੱਤ ਨਜ਼ਰ ਆਇਆ। ਕਰੋ ਕਰਮ ਤੇ ਚੱਲ ਕੇ ਆਪ ਵੇਖੋ, ਕੋਈ ਆਦਮੀ ਜਿਨ ਕੇ ਭੂਤ ਸਾਇਆ। ਕਾਦਰ ਯਾਰ ਅਚਰਜ ਦੀ ਗੱਲ ਸੁਣ ਕੇ ਸਾਰਾ ਝੁੰਡ ਗੁਰੂ ਸੇਤੀ ਉੱਠ ਧਾਇਆ। हाँ जी। और विरदा जी पढ़ो तुसी। ਗੁਰੂ ਗੋਰਖਨਾਥ ਦਾ ਪੂਰਨ ਨੂੰ ਖੂਹੋਂ ਕਢਾਣਾ। ਨੂਨ ਨਾਲ ਦੇ ਸਾਧ ਖਾਮੋਸ਼ ਹੋਏ। ਗੁਰੂ ਪੁੱਛਦਾ ਆਪ ਖਲੋ ਕੇ ਜੀ, ਕੌਣ ਏ ਤੂੰ, ਕੀ ਏ ਨਾਮ ਤੇਰਾ। ਗੁਰੂ ਪੁੱਛਦਾ ਕਾਲਿਆਂ ਹੋ ਕੇ ਜੀ, ਬਾਰੀ ਵਰੀ ਲੱਗਾ ਮੱਥੇ ਆਦਮੀ ਦੇ। ਪੂਰਨ ਬੋਲਿਆ ਸੀ ਵਿੱਚੋਂ ਰੋ ਕੇ ਜੀ, ਕਾਦਰ ਯਾਰ ਮੈਂ ਰੂਪ ਹਾਂ ਆਦਮੀ ਦਾ, ਭਾਵੇਂ ਵੇਖ ਲੋ ਆਜ਼ਮੋ ਕੇ ਜੀ। हाँ जी मदिया जी। जी वाह वास्ता पा के कहे पूरन, नाम साईं दे ए सवाल मेरा। जो वस्ती है आख सनाफसा मैं, जिस कारण होया ए अहवाल मेरा। एल तरस हो साईं दे रूप तुसी, बाहर कड के पुछ लियो हाल मेरा। कादर यार लिखी विचों एक नावा, कोई दस दे गैर ख्याल मेरा। वेरी गुड मदिया, वेरी गुड, वाह 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 वाह। वेरी मदिया तू Thank छा you. गई। हाँ वेरी गुड भाई। तू छा गई है। अमरीका ਦਾ ਜਿਹੜਾ ਮੇਅਰ ਬਣਿਆ ਨਾ, ਉਹਦੇ ਬਾਅਦ ਤੂੰ ਛਾ ਗਈ ਹੈ। I will take that. I will take that. Thank you. हाँ जी। अपने किशोर जी, अपने गुड इवनिंग। गुड इवनिंग जुबैर साहब। हाँ जी। गुड मॉर्निंग। हे तो पढ़ो तुसी। हे हंस के नाथ ने हुक्म हाँ जी। कीता। हंस के नाथ ने हुक्म कीता, वहेंगी बन लटकाउंदे तुरत चेले। पूरन बाहर आया गुरु लोथ डिठी, ज्यों कर वसदा सावा मूहे बेले। सूरत सोनी विच ना फर्क कोई, हथ पैर मैले गुरु उस वेले। कादर यार भगवान नू याद कीता, सच्चा साईं जे ऐस ते जख्म नीले। हाँ ਇਹਦੇ ਮੈਂ ਥੋੜਾ ਜਿਹਾ ਕਰੈਕਟ ਕਰ ਦਿੰਦਾ ਤੁਹਾਨੂੰ। ਜਿਉਂ ਕਰ ਵਸਦਾ ਸਾਵਣੋਂ, ਸਾਵਣ ਜਿਹੜਾ ਸਾਵਣ ਦਾ ਮਹੀਨਾ ਹੁੰਦਾ, ਸਾਵਣੋਂ ਮੀਂਹ ਬੇਲਿਆਂ ਵਿੱਚ ਜਿਵੇਂ ਸਾਵਣ ਦਾ ਮੀਂਹ ਵਸਦਾ। ਸੂਰਤ ਸੋਹਣੀ ਵਿੱਚ ਨਾ ਫਰਕ ਕੋਈ, ਹੱਥ ਪੈਰ ਮੇਲਣਾ ਮੈਨੇ ਜੋੜਨਾ ਗੁਰੂ ਉਸ ਵੇਲੇ। ਹਾਂਜੀ ਅਮਰਜੀਤ ਜੀ ਤੁਸੀਂ ਲਾਮ ਤੋਂ ਪੜੋ। ਹਾਂਜੀ ਲਾਮ ਲੋਥ ਚੁਕਾ ਕੇ ਗੁਰੂ ਹੋਰਾਂ, ਪੂਰਨ ਭਗਤ ਨੂੰ ਆਂਦਾ ਏ ਚੁੱਕ ਡੇਰੇ। ਬੈਠ ਨਾਲ ਤਾਵੀਦ ਦੇ ਪੁੱਛਿਓ ਨੇ, ਕਿਹੜੇ ਸ਼ਹਿਰ ਨੀ ਲੜਕਿਆ ਕਰ ਤੇਰੇ। ਕਿਸ ਦਾ ਪੁੱਤ ਤੇ ਕੀ ਹੈ ਨਾਉ ਤੇਰਾ, ਕਿਨ ਖੂਹ ਪਾਇਆ ਵੱਡੇ ਹੱਥ ਤੇਰੇ। ਕਾਦਰ ਯਾਰ ਸੁਣਾਵਦਾ ਗੁਰੂ ਤਾਈ, ਰੱਬ ਜਾਣਦਾ ਜੋ ਬਣੀ ਨਾਲ ਮੇਰੇ। ਤੇ ਥੋੜਾ ਡਿਫਰੈਂਟ ਹੋਏਗਾ ਤੁਹਾਡੇ ਨਾਲੋਂ ਇਹ ਜਿਹੜੀ ਮੈਂ ਪੜ੍ਹ ਰਿਹਾ। ਹਾਂ ਥੋੜਾ ਜਿਹਾ ਡਿਫਰੈਂਟ ਹੈ, ਲੇਕਿਨ ਦੋ ਬੰਦ ਹੋਰ ਨੇ। ਚਲੋ ਅਸੀਂ ਰਹਿਣ ਦਿੰਦੇ ਹਾਂ, ਜੇ ਅਸੀਂ ਉੱਥੋਂ ਤੱਕ ਪਹੁੰਚੇ ਤੇ ਫਿਰ ਅਸੀਂ ਪੜਾਂਗੇ। ਇੱਥੇ ਥੋੜੀ ਜਿਹੀ ਜਿਹੜੀ ਗੱਲ ਹੈ ਉਹ ਕਰਨੀ ਜ਼ਰੂਰੀ ਹੈ। ਗੋਰਖਨਾਥੀਆਂ ਬਾਰੇ ਜਾਂ ਨਾਥ ਜੋਗੀਆਂ ਬਾਰੇ, ਇਹਨਾਂ ਨੂੰ
ਕੰਨ ਪੱਟੇ ਵੀ ਕਿਹਾ ਜਾਂਦਾ ਸੀ, ਕਿਉਂਕਿ ਕੰਨਾਂ ਦੇ ਵਿੱਚ ਇਹ ਸੁਰਾਖ ਕਰਾ ਕੇ ਤੇ ਮੁੰਦਰਾ ਪਾਉਂਦੇ ਸੀ, ਜਿਵੇਂ ਰਾਂਝੇ ਨੇ ਪਾਇਆ। ਇਹਨਾਂ ਦੇ ਬਾਰੇ ਬਹੁਤ ਜ਼ਿਆਦਾ ਜਿਹੜੀ ਹੈ ਤਵੀਲ ਡਿਸਕਸ਼ਨ ਹੈ, ਬਹੁਤ ਜ਼ਿਆਦਾ ਗੱਲਬਾਤ ਹੈ। ਇਹਨਾਂ ਦਾ ਇੱਕ ਨਿਸ਼ਾਨ ਜਿਹੜਾ ਉਹ ਟਿੱਲਾ ਜੋਗੀਆਂ ਸੀ, ਜਿਹੜਾ ਜੇਹਲਮ ਤੋਂ 25 ਕਿਲੋਮੀਟਰ ਦੂਰ ਹੈ ਔਰ ਤਕਰੀਬਨ 3200 ਕਹਿੰਦੇ ਨੇ ਫੁੱਟ ਦੀ ਬੁਲੰਦੀ ਤੇ ਹੈ ਉਹਨਾਂ ਦਾ ਕੰਪਲੈਕਸ, ਜਿੱਥੇ ਇਹ ਨਾਥ ਜੋਗੀ ਰਹਿੰਦੇ ਸਨ। ਔਰ ਮੈਂ 2-3 ਹਫ਼ਤੇ ਪਹਿਲੇ ਉੱਥੇ ਗਿਆ ਸੀ। ਉਹਨਾਂ ਦੇ ਸਟਰਕਚਰਸ ਵਗੈਰਾ ਤੇ ਮੌਜੂਦ ਨੇ, ਲੇਕਿਨ ਹੈ ਕਿ ਉਹਨੂੰ ਕਾਫੀ ਵਿਗਾੜ ਦਿੱਤਾ ਗਿਆ ਹੈ। ਔਰ ਜਿਹੜੇ ਕਮਰੇ ਨੇ ਉਹਨਾਂ 'ਚ ਧੂਏ ਦੀ ਕਿਸੇ ਨੇ ਰੋਟੀ ਪਕਾਈ ਹੈ, ਚੁੱਲ੍ਹਾ ਰੱਖਿਆ ਹੈ। ਇਸ ਤਰ੍ਹਾਂ ਫਰੈਸਕੋਸ ਜਿਹੜੇ ਸੀ ਉਹਨਾਂ ਨੂੰ ਵੀ ਕਿਸੇ ਨੇ ਚਾਕ ਦੇ ਨਾਲ, ਕਿਸੇ ਨੇ ਸਮਝਿਆ ਕਿ ਪਤਾ ਨਹੀਂ ਹੈ ਕੋਈ ਗੈਰ ਮੁਸਲਿਮ ਨੇ ਜਾਂ ਜੋ ਵੀ ਹੈ, ਉਹ ਤੇ ਆਪਣਾ ਉਹਨਾਂ ਦਾ ਉਹ ਵੀ ਖੁਰਚ ਦਿੱਤੀ ਹੈ ਨੇ। ਜਿਹੜੀ ਪਲੇਟ ਲੱਗੀ ਸੀ ਜੋਗੀਆਂ ਦੀ, ਟਿੱਲਾ ਜੋਗੀਆਂ ਦਾ ਜਿਹੜਾ ਨਾਂ ਲਿਖਿਆ ਸੀ ਸੰਸਕ੍ਰਿਤ ਦੇ ਵਿੱਚ ਜਾਂ ਗੁਰਮੁਖੀ ਦੇ ਵਿੱਚ। ਇਹਨਾਂ ਦੇ ਬਾਰੇ ਮੁਖਤਲਿਫ ਜਿਹੜੇ ਨੇ ਵਿਚਾਰ ਕੀਤੇ ਜਾਂਦੇ ਨੇ। ਇੱਕ ਵਿਚਾਰ ਹੈ ਕਿ ਇਹ ਹੜੱਪਾ ਦੀ ਜਿਹੜੀ ਹੈ ਸਿਵਲਾਈਜੇਸ਼ਨ, ਉਹਦੇ ਵਿੱਚ ਇਹ ਲੋਕ ਮੌਜੂਦ ਸਨ। ਔਰ ਜਿਹੜਾ ਕਿੰਗ ਪ੍ਰੀਸਟ ਦਾ ਸਟੈਚੂ ਮਿਲਿਆ ਹੈ, ਉਹਦੇ ਵਿੱਚ ਜਿਹੜੇ ਖਿਡੌਣੇ ਮਿਲੇ ਨੇ, ਉਹਨਾਂ ਦੇ ਜਿਹੜੇ ਆਸਨ ਨੇ ਉਹ ਜੋਗੀਆਂ ਵਾਲੇ ਨੇ। ਉਹਦੇ ਬਾਅਦ ਫਿਰ ਹੜੱਪੇ ਦੇ ਬਾਅਦ ਜਿਹੜਾ ਹੈ ਮਹਾਵੀਰ ਵੀ ਆਇਆ, ਜਿਹਨੇ ਜੈਨ ਮਤ ਦਿੱਤਾ। ਗੌਤਮ ਬੁੱਧ ਆਇਆ 6ਵੀਂ ਸਦੀ 'ਚ, ਜਿਹਨੇ ਬੁੱਧ ਦਾ ਫਲਸਫਾ ਦਿੱਤਾ। ਜ਼ਿਆਦਾ ਖਿਆਲ ਕੀਤਾ ਜਾਂਦਾ ਹੈ ਇੱਕ ਕਬਲ ਮਸੀਹ ਦੇ ਵਿੱਚ ਵੀ ਇਹਨਾਂ ਦੇ ਨਿਸ਼ਾਨ ਮਿਲਦੇ ਨੇ, ਪਹਿਲੀ ਕਬਲ ਮਸੀਹ ਦੇ ਵਿੱਚ ਵੀ, ਔਰ ਆਫਟਰ ਕ੍ਰਾਈਸਟ ਵੀ ਕੋਈ 7ਵੀਂ-8ਵੀਂ ਸਦੀ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਨਿਸ਼ਾਨ ਮਿਲਦੇ ਨੇ। ਇਹ ਅੰਗਰੇਜ਼ੀ 'ਚ ਹੈ, ਮੈਂ ਇਹਨੂੰ ਥੋੜਾ ਨਾਲ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਇੱਕ ਪੈਰਾ ਪੜ੍ਹ ਦੇਣਾ। ਲੇਕਿਨ ਹਰ ਜਿਹੜੀ ਕਲਾਸ ਹੋਏਗੀ ਅੱਗੇ ਤੋਂ ਉਹਦੇ ਤੇ ਅਸੀਂ ਇਹਨਾਂ ਤੇ ਗੱਲਬਾਤ ਕਰਾਂਗੇ ਗੋਰਖਨਾਥ ਦੇ ਉੱਤੇ। ਗੋਰਖਨਾਥ ਜਿਹੜੇ ਨੇ ਉਹ ਆਪਣਾ ਜਿਹੜਾ ਹੈ ਆਪਣੇ ਆਪ ਨੂੰ ਕ੍ਰੈਡਿਟ ਕਰਦੇ ਨੇ ਹਥਿਆ ਯੋਗਾ ਤੋਂ, ਜਾਂ ਨਾਥ ਜੋਗੀ ਵੀ ਕਿਹਾ ਜਾਂਦਾ ਹੈ ਜਾਂ ਨਾਥ ਸਾਧ ਵੀ ਕਿਹਾ ਜਾਂਦਾ ਹੈ। ਔਰ ਖਾਸ ਕਿਸਮ ਦੀ ਇਹ ਪ੍ਰੈਕਟਿਸ ਕਰਦੇ ਸੀ, ਫਿਜ਼ੀਕਲ ਐਂਡ ਮੈਂਟਲ ਡਿਸਿਪਲਿਨ ਸਿੰਸ ਦਾ 11ਵੀਂ ਜਾਂ 12ਵੀਂ ਸਦੀ 'ਚ ਉਹ ਕਹਿ ਰਿਹਾ। ਇਹਨਾਂ ਨੇ ਜਿਹੜਾ ਨਾਥ ਤੋਂ ਸ਼ੁਰੂ ਹੁੰਦਾ ਹੈ ਨਾ ਇਹਨਾਂ ਦਾ, ਕਿਉਂਕਿ ਕੰਨਾਂ ਦੇ ਵਿੱਚ ਇਹ ਮੁੰਦਰਾ ਪਾਉਂਦੇ ਸਨ। ਆਪਣੇ ਕੰਨ ਪੱਟ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਨਾਥ ਔਰ ਕੰਨ ਪਟਾ ਯੋਗੀਸ। ਇਹਨਾਂ ਦੀਆਂ ਜਿਹੜੀਆਂ ਨੇ ਮੁਖਤਲਿਫ ਪ੍ਰੈਕਟਿਸਿਸ ਸਨ। ਇੱਕ ਪਾਸੇ ਇਹ ਜਿਹੜਾ ਬੁੱਧਿਜ਼ਮ ਦੇ ਨਾਲ ਲੱਗਦੇ ਸੀ, ਦੂਜੇ ਪਾਸੇ ਜਿਹੜਾ ਸ਼ਿਵਾ ਦਾ ਹੈ ਪਸ਼ੂ ਪਤਾਸ, ਇਹ ਲਿਖਿਆ ਕੋਈ ਉਹਨਾਂ ਦਾ ਕਲਟ ਹੈਗੇ ਨੇ। ਸ਼ਿਵਾਈਟ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਸ਼ਿਵਾ ਨੂੰ ਮੰਨਣ ਵਾਲੇ ਵੀ, ਸ਼ਿਵਾ ਦੇ ਨਾਲ ਜਾ ਕੇ ਇਹਨਾਂ ਦਾ ਤਲਕ ਵੀ ਬਣਦਾ ਹੈ। ਨਾਥ ਜੋਗੀ ਹੈਵ ਬੀਨ ਐਕਟਿਵ ਅਕ੍ਰੋਸ ਨਾਰਥ ਇੰਡੀਆ ਫਰੋਮ ਬੰਗਾਲ ਟੂ ਪੰਜਾਬ, ਮਹਾਰਾਸ਼ਟਰਾ ਤੱਕ ਇਹ ਲੋਕ ਜਿਹੜੇ ਸੀ ਐਕਟਿਵ ਸਨ। ਦੇ ਆਰ ਸਟਿਲ ਐਕਟਿਵ ਟੂਡੇ। ਇਹ ਤੇ ਉਹ ਹਿੰਦੁਸਤਾਨ ਦੀ ਗੱਲ ਕਰ ਰਿਹਾ। Though it is difficult to say how much the contemporary cult preserves the earlier doctrine and practices. Technically, the Nath Shivite Nath do not worship Shiva or any other divinity, since they believe that human beings are potentially gods in their own bodies. ਇਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਇਹ ਉਹ ਸਮਝਦੇ ਨੇ ਕਿ ਜਿਹੜੇ ਬੰਦੇ ਨੇ ਉਹ ਆਪ ਉਹਨਾਂ ਦੇ ਅੰਦਰ ਜਿਹੜਾ ਰੱਬ ਹੈਗਾ, ਇਹ ਉਹ ਸਾਨੂੰ ਗੱਲ ਜਿਹੜੀ ਹੈ ਉਹਦੇ ਨਾਲ ਜੋੜ ਦਿੰਦੀ ਹੈ, ਵਾਦਤ ਵਜੂਦੀਆਂ ਦੇ ਨਾਲ। ਜਿਹਦੇ ਵਾਰਿਸ ਸ਼ਾਹ, ਬੁੱਲੇ ਸ਼ਾਹ, ਸ਼ਾਹ ਹੁਸੈਨ, ਬਾਬਾ ਫਰੀਦ, ਉਹ ਸਾਰੇ ਜਿਹਨੂੰ ਅਸੀਂ ਵਾਦਤ ਵਜੂਦ ਕਰਨੇ ਆ, ਯੂਨਿਟੀ ਇਨ ਬੀਇੰਗ। ਇਹ ਕਨਵੈਨਸ਼ਨ ਸੀ ਤਾਮਿਲ ਸਾਧੂਆਂ ਨਾਲ ਵੀ ਇਹਨਾਂ ਦਾ ਹੈ ਔਰ ਪ੍ਰੈਕਟਿਸ ਹੈ ਕਰਦੇ ਨੇ ਬਾਈ ਮੇਨ। ਹੋਰ ਵੀ ਇਹਨਾਂ ਦੇ ਹੈ ਨੇ ਹਥਿਆ ਯੋਗਿਕ ਟੈਕਨੀਕ। ਦੇ ਹੋਪ ਟੂ ਅਰਾਈਵ a mastery of the 5 or 10
ਬ੍ਰੈਥਸ 9 5 ਜਾਂ 10 ਸਾਹ ਤੱਕ ਵੀ ਪਹੁੰਚਣ ਦੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ and other components of an intricate inner physiology. This will lead them to freedom from physical limitation. Development of the 8 extraordinary powers are ਜਿਹੜੇ ਬੈਠਦੇ ਸੀ ਸਮਾਧੀਆਂ ਦੇ ਵਿੱਚ, ecstasy and finally physical immortality. ਇਹ ਤੇ ਕਿਤਾਬਾਂ ਦੀਆਂ ਗੱਲਾਂ ਨੇ, ਲੇਕਿਨ ਇਹ ਕਿ ਸਾਡਾ ਪੰਜਾਬ ਦਾ ਕਲਚਰ ਹੈ ਨਾਥ ਜੋਗੀ ਬੇਸਿਕਲੀ ਇਹ ਪੰਜਾਬ ਦਾ ਫਿਨੋਮਨਾ ਹੈ। ਪੰਜਾਬ ਦੇ ਵਿੱਚ ਸਨ ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਕੂਕ ਸੁਣ ਕੇ। ਇਹ ਤਾਂ ਅਸੀਂ ਸਾਰਿਆਂ ਨੇ ਸੁਣਿਆ ਹੈ। ਜਾਂ ਮੈਂ ਤੇ ਜਾਣਾ ਜੋਗੀ ਦੇ ਨਾਲ ਕੰਨੀ ਮੁੰਦਰਾਂ ਪਾ ਕੇ। ਬੁੱਲੇ ਸ਼ਾਹ ਨੇ ਕਿਹਾ ਸੀ ਰਾਂਝਾ ਜੋਗੀੜਾ ਬਣ ਆਇਆ, ਵਾਹ ਸਾਂਗੀ ਕਿਆ ਸਾਂਗ ਰਚਾਇਆ। ਔਰ ਜਿਹੜਾ ਵਾਰਿਸ ਸ਼ਾਹ ਹੈ ਉਹ ਤੇ ਭਰਿਆ ਹੈ, ਤੁਹਾਨੂੰ ਪਤਾ ਹੀ ਹੈ। ਉਹ ਮੈਂ ਸ਼ੇਅਰ ਕਰ ਦਿਆਂਗਾ। ਅੱਜ ਉਹ ਜੋਗੀ ਕਾਨਫਰੰਸ ਹੋ ਰਹੀ ਸੀ, ਉੱਥੇ ਮੈਂ ਕੁਝ ਸ਼ੇਅਰ ਪੜ੍ਹੇ ਸੀ, ਵਿਰਦਾ ਜੀ ਹੈ ਸਨ ਉੱਥੇ। ਉਹ ਕੁਝ ਸ਼ੇਅਰ ਮੈਂ ਪੜ੍ਹ ਦਾਂਗਾ ਇਹਨਾਂ ਦੇ ਬਾਰੇ, ਜੋਗੀਆਂ ਬਾਰੇ। ਵਾਰਿਸ ਸ਼ਾਹ ਭਰਿਆ ਹੈ, ਤੁਸੀਂ ਪੜ੍ਹਿਆ ਵੀ ਹੈ। ਔਰ ਹੋਰ ਜਿਹੜਾ ਹੈ ਇਹਦੇ ਵਿੱਚ ਹੋਰ ਕਲਾਮ ਵੀ ਮਿਲਦਾ ਹੈ। ਜਿਹੜਾ ਸਭ ਤੋਂ ਪਹਿਲਾ ਪੰਜਾਬੀ ਕਲਾਮ ਲਿਖਿਆ ਗਿਆ ਤਕਰੀਬਨ 7ਵੀਂ 8ਵੀਂ ਸਦੀ ਦੇ ਵਿੱਚ ਨਾਥ ਜੋਗੀਆਂ ਨੇ ਜਿਹੜਾ ਕਲਾਮ, ਪਹਿਲਾ ਜਿਹੜਾ ਕਲਾਮ ਸਾਨੂੰ ਮਿਲਦਾ ਹੈ ਪੰਜਾਬੀ ਦਾ, ਉਹ ਇਹਨਾਂ ਨਾਥ ਜੋਗੀਆਂ ਦਾ ਹੈ। ਮਛੰਦਰ ਜੋਗੀ, ਕਾਲਪੜ ਜੋਗੀ, ਬਾਲਨਾਥ, ਗੋਰਖਨਾਥ। ਔਰ ਇਹ ਕਹਿੰਦੇ ਨੇ ਗੋਰਖਨਾਥ ਦਾ ਇੱਕ ਬੰਦਾ ਨਹੀਂ, ਇਸ ਨਾਂ ਦੇ ਬਹੁਤ ਬੰਦੇ ਹੋਏ ਨੇ ਔਰ ਬੜੀਆਂ ਇਹਨਾਂ ਦੇ ਨਾਲ ਹੈ ਨੇ ਸੀ। ਇਹ ਨਹੀਂ ਸੀ ਕਿ ਉਹ ਲੋਕ ਉੱਥੇ ਦੁਨੀਆ ਤੋਂ ਕੱਟ ਕੇ ਰਹਿ ਰਹੇ ਸਨ, ਉਹਨਾਂ ਦਾ ਕੋਈ ਤਲਕ ਨਹੀਂ ਸੀ। ਅਮਰਜੀਤ ਨੂੰ ਪਤਾ ਹੈ ਕਿ ਬਾਬਾ ਗੁਰੂ ਨਾਨਕ ਨੇ ਉੱਥੇ ਜਾ ਕੇ ਮੈਡੀਟੇਸ਼ਨ ਕੀਤੀ ਸੀ। ਉਹ ਥਾਂ ਅਜੇ ਵੀ ਪ੍ਰਿਜ਼ਰਵ ਹੈ, ਉੱਥੇ ਗੁਰਦੁਆਰਾ ਵੀ ਹੈ। ਔਰ ਸਦ ਗੋਸ਼ਟੀ ਹੈ ਮੇਰੇ ਖਿਆਲ ਜਿਹੜਾ ਡਾਇਲੌਗ ਹੋਇਆ ਨਾਥ ਜੋਗੀਆਂ ਨਾਲ ਗੁਰੂ ਗ੍ਰੰਥ ਦੇ ਵਿੱਚ ਉਹ ਮੌਜੂਦ ਹੈ। ਸਾਧ ਗੋਸ਼ਟੀ ਮੇਰੇ ਖਿਆਲ ਜਿਹੜੇ ਉਹਨਾਂ ਨੇ ਗੱਲਬਾਤ ਕੀਤੀ। ਸਿੱਧ ਗੋਸ਼ਟੀ, ਸਿੱਧ ਗੋਸ਼ਟੀ, ਸਿੱਧ, ਹਾਂਜੀ ਸਿੱਧਾ ਤੋਂ ਅੱਗੇ ਨਾਥ ਜੋਗੀ ਬਣੇ ਨੇ ਨਾ ਬਾਅਦ ਚ। ਹਾਂ, ਤੇ ਉਹ ਸਾਰਾ ਉੱਥੇ ਹੈ ਇਹਨਾਂ ਦਾ। ਇਹਨਾਂ ਨੇ ਮੈਡੀਸਨ ਦੇ ਵਿੱਚ ਬਹੁਤ ਜ਼ਬਰਦਸਤ ਇਹਨਾਂ ਨੇ ਕੀਤਾ ਸੀ ਆਪਣਾ ਡਿਵੈਲਪਮੈਂਟ। ਔਰ ਇਹਨਾਂ ਕੋਲ ਤਕਰੀਬਨ ਕਹਿੰਦੇ ਨੇ ਕਿ ਹਰ ਬਿਮਾਰੀ ਦਾ ਇਲਾਜ ਸੀ, ਕਿਉਂਕਿ ਬੂਟੀਆਂ ਨੂੰ ਇਹ ਲੱਭਦੇ ਸਨ ਤੇ ਆਂਦੇ ਸਨ ਆਪਣੇ ਕਦੀ ਕਦਾਰ ਸ਼ਹਿਰਾਂ ਵਿੱਚ ਆਂਦੇ ਸਨ ਤੇ ਬਸ ਆਪਣਾ ਉਹ ਪਿਆਲਾ ਜਿਹਾ ਅੱਗੇ ਕਰ ਦਿੰਦੇ ਸਿਰ ਕਸ਼ਕੋਲ ਜਿਹੜਾ ਹੈ ਉਹਦੇ ਵਿੱਚ ਜੋ ਕੋਈ ਜਿੰਨਾ ਵੀ ਪਾ ਦੇਵੇ। ਔਰ ਇਹ ਸੁੱਕਾ ਕਹਿੰਦੇ ਨੇ ਸੁੱਕਾ ਰਾਸ਼ਨ ਲੈਂਦੇ ਸਨ, ਸੁੱਕਾ ਆਟਾ ਲੈਂਦੇ ਸਨ ਜਾਂ ਕੋਈ ਹੋਰ ਕੋਈ ਚਾਵਲ ਲੈ ਲਿਆ, ਪੱਕੀ ਚੀਜ਼ ਨਹੀਂ ਲੈਂਦੇ ਸੀ ਕਿਉਂਕਿ ਇਹ ਸਾਰਾ ਫਿਰ ਇਕੱਠਾ ਕਰਕੇ ਇਹਨੂੰ ਜਿਹੜਾ ਹੈ ਪਕਾਉਂਦੇ ਸਨ। 47 ਤੱਕ ਕਿਸੇ ਨਾ ਕਿਸੇ ਸ਼ਕਲ 'ਚ ਇਹ ਟਿੱਲਾ ਜੋਗੀਆਂ ਮੌਜੂਦ ਰਿਹਾ। ਜੋਗੀ ਤੇ ਤੁਹਾਨੂੰ ਸਾਰਿਆਂ ਨੇ ਦੇਖੇ ਹੋਣਗੇ ਜਿਨ੍ਹਾਂ ਨੇ ਅੱਜ ਤੋਂ 20-30 ਸਾਲ ਪਹਿਲੇ ਤੱਕ ਕੋਈ ਨਾ ਕੋਈ ਸ਼ਕਲ ਉਹਦੀ ਜ਼ਰੂਰ ਦੇਖੀ ਹੋਏਗੀ ਤੁਸੀਂ ਜੋਗੀ ਦੀ। ਤੇ ਆਂਦੇ ਸਨ ਸਾਡੇ ਘਰਾਂ ਦੇ ਵਿੱਚ, ਬੈਠਦੇ ਵੀ ਸਨ। ਕਈ ਦਫਾ ਇਹਨਾਂ ਨੇ ਹੱਥ ਦੇ ਵਿੱਚ ਇੱਕ ਉਹ ਧੂਣੀ ਰਮਾਈ ਹੁੰਦੀ ਸੀ, ਉਹ ਕਹਿੰਦੇ ਬੜੀ ਹਾਈਜੈਨਿਕ ਹੈ, ਉਹਦੇ ਨਾਲ ਮੱਛਰ ਮੁੱਛਰ ਸਾਰੇ। ਬੂਟੀ ਕੋਈ ਜਿਹੜੀ ਸੀ ਉਹ ਲੈ ਕੇ ਉਹਦਾ ਨਿਕਲ ਰਿਹਾ ਹੁੰਦਾ ਸੀ ਹਲਕਾ ਹਲਕਾ। ਉਹ ਸਮੈਲ ਵੀ ਉਹਦੀ ਬੜੀ ਪਿਆਰੀ ਸੀ, ਮੈਨੂੰ ਯਾਦ ਹੈ ਬੜੀ ਪਿਆਰੀ ਉਹਦੀ ਸਮੈਲ ਹੁੰਦੀ ਸੀ, ਬੜੀ ਚੰਗੀ ਲੱਗਦੀ ਸੀ। ਤੇ ਇਹ ਸਾਰਾ ਜਿਹੜਾ ਹੈ ਇੱਥੇ ਇੱਕ ਕਿਸਮ ਦਾ ਤੁਸੀਂ ਕਹਿ ਸਕਦੇ ਹੋ ਕਿ ਧਰਮਾਂ ਤੋਂ ਇਲਾਵਾ, ਕਿਉਂਕਿ ਬੇਸਿਕਲੀ ਤੇ ਇਹ ਅੱਗੇ ਐਕਸਟੈਂਸ਼ਨ ਹੈਗੀ ਬੁੱਧਿਜ਼ਮ ਦੀ। ਕਿਉਂਕਿ ਸਭ ਤੋਂ ਵੱਡਾ ਕਹਿੰਦੇ ਨੇ ਕਿ ਜਿਹੜਾ ਕੋਈ ਜੋਗੀ ਹੋਇਆ ਉਹ ਗੌਤਮ ਬੁੱਧ ਹੋਇਆ। 12 ਸਾਲ ਜਿਵੇਂ ਉਹ ਬੈਠਾ ਹੈ ਬੋਰਡ ਦੇ ਥੱਲੇ, ਪਿੱਪਲ ਥੱਲੇ, ਕੋਈ ਉਸਰਾ ਨਹੀਂ ਹੈ। ਇਹ ਸਾਰੇ ਉਹਨੂੰ ਗੁਰੂ ਮੰਨਦੇ ਨੇ ਗੌਤਮ ਬੁੱਧ ਨੂੰ। ਤੇ ਪੰਜਾਬ ਦੇ ਵਿੱਚ ਜਿਹੜਾ ਬ੍ਰਾਹਮਣਵਾਦ ਹੈ ਬਹੁਤ ਜ਼ਿਆਦਾ ਤਗੜਾ ਨਹੀਂ ਹੋ ਸਕਿਆ। ਉਹਦੀ ਵਜ੍ਹਾ ਹੈ ਕਿ ਜਿਹੜੇ ਬੁੱਧ ਸਨ ਉਹ ਉਹਨੂੰ ਕਨਫਰੰਟ ਕਰ ਰਹੇ ਸਨ। ਔਰ ਇਹ ਜਿਹੜੇ ਨਾਥ ਜੋਗੀਆਂ ਹੈ ਇਹਨਾਂ ਨੇ ਵੀ ਕਨਫਰੰਟ ਕੀਤਾ, ਕਿਉਂਕਿ ਜ਼ਾਤ ਪਾਤ ਨੂੰ ਨਹੀਂ ਮੰਨਦੇ ਸਨ, ਨਾ ਇਹ ਮੁਸਲਮਾਨ ਸਨ ਨਾ ਹਿੰਦੂ ਸਨ। ਇਹਨਾਂ ਦੇ ਆਪਣੇ ਥਾਟ ਸਨ
ਔਰ ਦੁਨੀਆਦਾਰੀ ਨੂੰ ਨਹੀਂ ਮੰਨਦੇ ਸੀ ਜਾਂ ਦੁਨੀਆਦਾਰੀ ਦੇ ਵਿੱਚ ਨਹੀਂ ਰਹਿੰਦੇ ਸੀ। ਕੋਈ ਇਹਨਾਂ ਦੀ ਪ੍ਰਾਪਰਟੀ ਨਹੀਂ ਸੀ, ਕੋਈ ਜੌਬ ਨਹੀਂ ਕਰਦੇ ਸੀ, ਉੱਥੇ ਟਿੱਲਾ ਜੋਗੀਆਂ ਰਹਿੰਦੇ ਸੀ, ਲੋਕਾਂ ਦੀ ਸੇਵਾ ਕਰਦੇ ਸੀ, ਲੋਕਾਂ ਨੂੰ ਸੁੱਖ ਦਿੰਦੇ ਸੀ। ਇਹਦੇ ਵਿੱਚ ਵੀ ਜਿਹੜਾ ਇਹ ਪੂਰਾ ਕਿੱਸਾ ਹੀ ਐਕਚੁਅਲੀ ਗੋਰਖਨਾਥ ਨੂੰ ਟ੍ਰਿਬਿਊਟ ਪੇਸ਼ ਕਰਨ ਲਈ ਹੈ, ਉਹਦੀ ਜਿਹੜੀ ਹੈ ਤੁਸੀਂ ਕਹਿ ਲਓ ਉਹਦੀ ਸਲਾਹਣਾ ਹੈ। ਔਰ ਇਹ ਜਿਹੜਾ ਜਿਸ ਤਰ੍ਹਾਂ 12 ਵਰੇ ਖੂਹ ਦੇ ਵਿੱਚ ਰਹਿੰਦਾ ਹੈ ਤੇ ਗੋਰਖਨਾਥ ਉਹਨੂੰ ਕੱਢਦਾ ਹੈ, ਕੱਢ ਕੇ ਉਹਦੇ ਹੱਥ ਪੈਰ ਜੋੜ ਦਿੰਦਾ ਹੈ। ਤੇ ਇਹ ਜਿਹੜੀ ਇੱਕ ਰੀਬਰਥ ਹੈਗੀ ਹੈ, ਇਹ ਜਿਹੜੀ ਰੀਬਰਥ ਗੋਰਖਨਾਥ ਕਰ ਰਿਹਾ ਹੈ, ਕਾਦਰ ਯਾਰ ਇਹ ਕਹਿ ਰਿਹਾ ਹੈ ਕਿ ਉਹ ਹੁਣ ਸਲਵਾਨ ਦਾ ਪੁੱਤਰ ਨਹੀਂ ਰਿਹਾ, ਹੁਣ ਉਹ ਪੂਰਨ ਭਗਤ ਹੈ। ਉਹ ਪੂਰਨ ਰਾਜਾ ਪੂਰਨ ਨਹੀਂ ਹੈ, ਹੁਣ ਉਹ ਪੂਰਨ ਭਗਤ ਹੈ। ਇਹ ਕੁਝ ਥੋੜੀਆਂ 2-4 ਗੱਲਾਂ ਨੇ। ਹੋਰ ਕੋਈ ਦੋਸਤ ਜਿਹੜੇ ਨੇ ਜਿਨ੍ਹਾਂ ਨੇ ਕੋਲ ਹੈ ਕੋਈ ਇਹਦੇ ਵਿੱਚ ਸ਼ੇਅਰਿੰਗ ਕਰਨਾ ਚਾਹੁੰਦੇ ਨੇ ਉਹ ਤੁਸੀਂ ਕਰੋ, ਤੁਸੀਂ ਫਿਰ ਅਸੀਂ ਕਿਤਾਬ ਹੀ ਪੜ੍ਹ ਲਾਂਗੇ। ਅੱਛਾ, ਇਹ ਕੰਨ ਕਿਉਂ ਪੜਵਾਉਂਦੇ ਸਨ? ਇਹਦੇ ਪਿੱਛੇ ਕੋਈ ਰੀਜ਼ਨ ਹੈਗੀ ਹੈ ਜਾਂ ਨਹੀਂ? ਇਹਦੀ ਇੱਕ ਵਜ੍ਹਾ ਤੇ ਤੁਸੀਂ ਕਹਿ ਸਕਦੇ ਹੋ ਕਿ ਤੇ ਐਂਟੀ ਟਰਾਂਸ ਨਾ ਔਰਤਾਂ ਪਾਉਂਦੀਆਂ ਨੇ ਮੁੰਦਰਾਂ ਕੰਨ ਵਿੱਚ, ਤੇ ਉਹ ਜਦੋਂ ਉਹ ਪਾਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਅਸੀਂ ਵੀ ਮਰਦ ਵੀ ਪਾ ਸਕਦਾ ਹੈ। ਮੇਰਾ ਖਿਆਲ ਹੈ ਇਹਦਾ ਇਸ਼ਾਰਾ ਸਾਨੂੰ ਮਿਲਦਾ ਵੇ ਨੀ ਮੈਂ ਜਾਣਾ ਜੋਗੀ ਦੇ ਨਾਲ ਕੰਨੀ ਮੁੰਦਰਾ ਪਾ ਕੇ। ਉਹ ਜਿਹੜਾ ਔਰਤ ਬਣਨਾ ਨਾ, ਔਰਤ ਬਣ ਕੇ ਤੇ ਸਾਰੀ ਸਿੰਸੀਅਰਿਟੀ ਤੇ ਹਿਊਮਿਲਿਟੀ ਦਿਖਾਣੀ, ਉਹ ਉੱਥੋਂ ਹੀ ਆ ਰਹੀ ਹੈ। ਠੀਕ ਹੈ ਜ਼ੁਬੈਰ ਸਾਹਿਬ? ਨਹੀਂ, ਉਹ ਤੁਸੀਂ ਗੱਲ ਸਹੀ ਕਹਿ ਰਹੇ ਹੋ, ਲੇਕਿਨ ਉਹ ਉੱਥੇ ਔਰਤ ਹੀ ਕਹਿ ਰਹੀ ਹੈ ਕਿ ਮੈਂ ਜਾਣਾ ਜੋਗੀ ਦੇ ਨਾਲ ਕੰਨੀ ਮੁੰਦਰਾਂ ਪਾ ਕੇ। ਉਹਨੇ ਵੀ ਮੁੰਦਰਾਂ ਪਾਈਆਂ ਹੀ ਨੇ, ਜੋਗੀ ਨੇ ਵੀ ਮੁੰਦਰਾਂ ਪਾਈਆਂ। ਉਹ ਕਹਿੰਦੀ ਮੈਂ ਵੀ ਮੁੰਦਰਾਂ ਪਾ ਕੇ ਉਹਦੇ ਨਾਲ ਜਾਵਾਂਗੀ। ਉੱਥੇ ਹੋਰ ਗੱਲ ਹੈ। ਲੇਕਿਨ ਸ਼ਹਿਜ਼ਾਦੀ ਜੀ ਜਿਹੜੇ ਗੱਲ ਪੁੱਛ ਰਹੇ ਨੇ ਉਹ ਹੈ ਕਿ ਇਹ ਕੰਨ ਪੱਟੇ ਜਿਹੜੇ ਇਹਨਾਂ ਨੂੰ ਕਿਹਾ ਜਾਂਦਾ ਸੀ, ਜਾਂ ਕੰਨ ਅਸੀਂ ਰਾਂਝੇ ਦੇ ਵੀ ਬਾਲ ਨਾਚ ਜਿਹੜਾ ਉਹ ਕੰਨ ਦੇ ਵਿੱਚ ਜਿਹੜਾ ਉਹਨੂੰ ਛੇਦਦਾ ਹੈ ਔਰ ਮੁੰਦਰਾ ਉਹ ਜਿਹੜਾ ਆਪਣਾ ਤੁਸੀਂ ਪੜ੍ਹਿਆ ਹੀ ਹੈ ਮਨਜ਼ੂਰ ਸਾਹਿਬ ਕੋਲੋਂ, ਜਿਹੜਾ ਜੋਗੀ ਮਤ ਪੜ੍ਹਿਆ, ਆਪਣੇ ਅੰਦਰ ਔਰਤ ਨੂੰ ਜਗਾਉਣਾ, ਜੋਗ ਮਤ ਦਾ ਜਿਹੜਾ ਫਲਸਫਾ ਹੈ, ਉਹਦੇ ਲਈ ਇੱਕ ਐਕਟ ਹੈਗਾ ਕਿ ਉਹ ਕੰਨ ਦੇ ਵਿੱਚ ਜਿਹੜਾ ਹੈ ਉਹ ਮੁੰਦਰਾ ਪਾ ਲੈਂਦੇ ਸਨ। ਉਸ ਚੀਜ਼ ਨੂੰ ਕਿ ਐਂਟੀ ਜਿਹੜਾ ਜੈਂਡਰ ਡਿਵੀਜ਼ਨ ਹੈ ਮਰਦ ਔਰਤ ਦੀ, ਉਹਨੂੰ ਕਹਿੰਦੇ ਸੀ ਅਸੀਂ ਨਹੀਂ ਮੰਨਦੇ ਹਾਂ। ਅੱਛਾ, ਅਸੀਂ ਜਿਹੜੇ ਜਿੰਨੇ ਹਜੇ ਤੱਕ ਜੋਗੀ ਜਿਨ੍ਹਾਂ ਦੇ ਨਾਂ ਲੈ ਰਹੇ ਆ, ਬਾਲਨਾਥ, ਗੋਰਖਨਾਥ, ਕੋਈ ਔਰਤ ਹੈਗੀ ਹੈ ਜਾਂ ਨਹੀਂ? ਮਤਲਬ ਨਾਥਾਂ ਦੀ ਲਿਸਟ ਵਿੱਚ ਕੋਈ ਔਰਤ ਹੈਗੀ ਹੈ? ਔਰਤਾਂ ਹੋਣਗੀਆਂ ਲੇਕਿਨ ਕੋਈ ਇਸ ਤਰ੍ਹਾਂ ਹੈ ਮੇਰੇ ਨੌਲੇਜ ਚ ਨਹੀਂ ਹੈ। ਔਰਤਾਂ ਮੇਰਾ ਖਿਆਲ ਹੈ ਸੀ, ਪਰ ਬਹੁਤ ਉੱਥੇ ਰਾਤ ਵੈਸੇ ਔਰਤਾਂ ਰਹਿੰਦੀਆਂ ਹੁੰਦੀਆਂ ਸੀ, ਕਈ ਔਰਤਾਂ ਉੱਥੇ ਰਾਤ ਹੈ ਜੀ। ਦੇਖੋ, ਯੋਗ ਮਤ ਦਾ ਜਿਹੜਾ ਚੱਕਰ ਹੈ ਨਾ, ਇਹ ਇੱਕ ਕਿਸਮ ਦੀ ਤੁਸੀਂ ਆਪਣੀ ਪੂਰੀ ਆਈਡੈਂਟੀਟੀ ਨੂੰ ਖਤਮ ਕਰਨਾ। ਜੋ ਸਮਾਜ ਨੇ ਤੁਹਾਨੂੰ ਪਤਾ ਜਦੋਂ ਯੋਗੀ ਬਣਦੇ ਨੇ ਤਾਂ ਉਹਨਾਂ ਦਾ ਨਾਮ ਵੀ ਚੇਂਜ ਹੋ ਜਾਂਦਾ, ਤੇ ਉਹਨਾਂ ਦੇ ਵਾਲ ਤੇ ਉਹਨਾਂ ਦੀ ਸ਼ੇਪ ਤੇ ਉਹਨਾਂ ਦੇ ਜੋ ਕੁਛ ਸੈਕਸ ਔਰ ਜਾਤ ਪਾਤ ਦਾ ਜੋ ਵੀ ਵਿਤਕਰਾ ਸਮਾਜ ਨੇ ਬਣਾਇਆ ਪਿਆ, ਉਹ ਸਾਰੀ ਚੀਜ਼ ਨੂੰ ਹੀ ਖਤਮ ਕਰਕੇ ਇੱਕ ਟੋਟਲੀ ਬੇਸਿਕ ਹਿਊਮਨ ਬੀਇੰਗ ਬਣ ਕੇ ਰਹਿੰਦੇ ਨੇ। ਫਿਰ ਤਦੇ ਉਹ ਹੈਗੇ ਬੰਦੇ ਨੇ ਪਰ ਮੁੰਦਰਾਂ ਕੰਨਾਂ 'ਚ ਪਾਈਆਂ ਨੇ। ਤੋ ਇਹ ਆਪਣੀ ਹੋਂਦ ਨੂੰ ਜੋ ਸਮਾਜ ਨੇ ਆਇਡੈਂਟੀਫਿਕੇਸ਼ਨ ਦਿੱਤੀ ਹੈ ਉਹਨੂੰ ਖਤਮ ਕਰਕੇ ਇੱਕ ਨਿਊਟਰਲ ਟਾਈਪ ਇਹਨਾਂ ਨੇ ਕਿ ਕਿਸੇ ਰਿਲੀਜਨ ਨੂੰ ਨਹੀਂ, ਕਿਸੇ ਹੋਰ ਨੂੰ ਨਹੀਂ ਮੰਨਣਾ, ਇਹ ਜੋਗੀਆਂ ਦਾ। ਔਰ ਵੱਡੀ ਗੱਲ ਹੈ ਕਿ ਜਿਹੜੇ ਜੋਗੀ ਨੇ ਇਹਨਾਂ ਦੇ ਵਿੱਚ ਮੈਂ ਡਾਕਟਰ ਸਾਹਿਬ ਦੇ ਸੀਗੇ, ਉਹਨਾਂ ਨੇ ਮੈਨੂੰ ਇੱਕ ਟੌਪਿਕ ਦਿੱਤਾ ਸੀਗਾ ਔਰ ਸਾਹਿਬ ਸਾਹਿਬ ਨੂੰ ਯਾਦ ਹੋਏਗਾ ਕਿ ਸਾਇੰਸ ਦੇ ਨਾਲ ਇਹਨਾਂ ਦੀ ਜਿਹੜੀ ਮੈਡੀਸਨ ਸੀ, ਜਿਹੜੀ ਕਿ ਸਿੱਧਾ ਮੈਡੀਸਨ ਹੈ, ਸਿੱਧਾ ਮੈਡੀਸਨ ਜਿਹੜੀ ਕਿਵੇਂ ਇਹ ਐਵੋਲੂਸ਼ਨਰੀ ਹੋਈ ਸੀ। ਹੁਣ ਇਸੇ ਬੰਦ ਜਿਹੜਾ ਅਸੀਂ ਪੜ੍ਹ ਕੇ ਹਟੇ ਹਾਂ ਪਹਿਲਾਂ, ਉਹਦੇ ਵਿੱਚ ਵੀ ਕਹਿੰਦੇ ਨਾ ਕਿ ਉਹਦੀਆਂ ਬਾਹਾਂ ਜੋੜ ਦਿੱਤੀਆਂ ਤੇ ਉਹਦੇ ਜ਼ਖਮ ਭਰ ਦਿੱਤੇ। ਚਮਤਕਾਰ ਤਾਂ ਕਹਿ ਸਕਦੇ ਹੋ ਕਿ ਰੱਬ ਨੇ ਕੀਤਾ ਜੀ, ਫਲਾਨਾ ਕੀਤਾ, ਪਰ ਇਹਨਾਂ ਦੀ ਆਪਣੀ ਜਿਹੜੀ ਮੈਡੀਕਲ ਨੌਲੇਜ ਵੀ ਸੀ,
ਜਿਹੜੇ ਕਿ ਚੀਜ਼ਾਂ ਨੂੰ, ਬੇਸਿਕ ਚੀਜ਼ਾਂ ਨੂੰ, ਮਰਕਰੀ ਨੂੰ ਫਾਰ ਐਗਜ਼ਾਮਪਲ ਆਕਸੀਡਾਈਜ਼ ਕਰਕੇ ਤੇ ਉਹਨਾਂ ਦੇ ਪੋਸ਼ਣ ਤੇ ਖਾਸ ਕਰਕੇ ਇੱਕ ਚੀਜ਼ਾਂ ਜਿਹੜੀਆਂ ਐਲਿਕਸਰਸ ਵਗੈਰਾ ਬਣਾਉਂਦੇ ਸੀਗੇ, ਉਹ ਆਪਣੇ ਇਹਨਾਂ ਨੂੰ ਨੌਲੇਜ ਮੈਡੀਕਲ ਸੀ, ਉਹ ਸਾਰਾ ਅਪਲਾਈ ਕਰਕੇ ਵੀ ਕਹਿ ਸਕਦੇ ਹਾਂ ਕਿ ਮੈਡੀਕਲ ਨੌਲੇਜ ਕਰਕੇ ਵੀ ਉਹਨਾਂ ਦਾ ਹੱਥ ਹੈ ਪੂਰਨ ਨੂੰ ਠੀਕ ਕਰਨ ਦੇ ਵਿੱਚ। ਇਹ ਨਹੀਂ ਕਿ ਉਹਨਾਂ ਲੱਤਾਂ ਬਾਹਾਂ ਜੁੜ ਦਿੱਤੀਆਂ, ਪਰ ਇਹਨਾਂ ਦਾ ਮੈਡੀਕਲ ਨੌਲੇਜ ਦੀ ਵੀ ਕੁਛ ਸੇ ਇਸ ਮਾਮਲੇ ਵਿੱਚ ਹੈਗੀ ਆ। ਸੋ ਬੇਸਿਕ ਬੰਦੇ ਬਣਨਾ, ਤੁਸੀਂ ਸਾਰਾ ਕੁਝ ਛੱਡ ਕੇ ਆਪਣੀ ਹੋਂਦ ਖਤਮ ਕਰਨੀ ਹੈ। ਇੰਨਾ ਹੀ ਕਹਿਣਾ ਸੀ ਮੈਂ। ਜਿਹੜਾ ਤੁਸੀਂ ਮੈਡੀਸਨ ਦੀ ਗੱਲ ਕਰ ਰਹੇ ਹੋ ਨਾ, ਉਹ ਇੱਕ ਵਾਕਿਆ ਹੈਗਾ, ਮੇਰਾ ਗੰਧਾਰਾ ਯੂਨੀਵਰਸਿਟੀ ਦਾ ਜਾਂ ਉਸ ਤੋਂ ਪਹਿਲੇ ਦਾ ਵਾਕਿਆ ਹੈ, ਯੋਗੀਆਂ ਦਾ ਹੀ ਹੈ, ਕਿ ਉਹ ਸਟੂਡੈਂਟ ਨੂੰ ਕਹਿੰਦਾ ਹੈ, ਉਹਦਾ ਜਿਹੜਾ ਟੀਚਰ ਹੁੰਦਾ ਹੈ, ਜਦੋਂ ਉਹਦੀ ਐਜੂਕੇਸ਼ਨ ਮੁਕੰਮਲ ਹੋ ਜਾਂਦੀ ਹੈ ਤੇ ਉਹਨੂੰ ਕਹਿੰਦਾ ਜਾ ਕੋਈ ਐਸੀ ਬੂਟੀ ਲੈ ਕੇ ਆ ਜਿਹਦੀ ਕੋਈ ਦਵਾਈ ਨਾ ਬਣਦੀ ਹੋਵੇ। ਉਹ ਜਾਂਦਾ ਫਿਰਦਾ, ਕਈ ਦਿਨਾਂ ਬਾਅਦ ਆਂਦਾ, ਉਹ ਕਹਿੰਦਾ ਕੋਈ ਸਰ ਜੀ ਕੋਈ ਐਸੀ ਬੂਟੀ ਨਹੀਂ ਹੈਗੀ ਜਿਹਦੀ ਕੋਈ ਦਵਾਈ ਨਾ ਬਣਦੀ ਹੋਵੇ। ਤੇ ਉਹ ਕਹਿੰਦੇ ਤੂੰ ਹੁਣ ਪਾਸ ਹੈ। ਕਿ ਉਹ ਜਿਹੜਾ ਬੂਟੀਆਂ ਦਾ ਨੌਲੇਜ ਹੈਗਾ ਸੀ ਸਾਰਾ, ਉਹ ਇੰਨਾ ਜਿਹੜਾ ਮੁਕੰਮਲ ਹੈ ਸੀ। ਔਰ ਇੱਥੇ ਜਿਹੜੇ ਹੱਥ ਪੈਰ ਜੋੜਨ ਨੇ ਔਰ ਉਹਦੇ ਸਾਰੇ ਜ਼ਖਮ ਠੀਕ ਕਰ ਦਿੰਦਾ ਹੈ, ਉਹ ਸਪਿਰਿਚੁਅਲ ਵੀ ਹੈ ਔਰ ਫਿਜ਼ੀਕਲ ਵੀ ਹੈ, ਔਰ ਇੱਕ ਸਾਰਾ ਹੈ ਤੇ ਉਹ ਮੈਟਾਫਰ ਹੈ ਕਿ ਉਹ ਸਮਾਜ ਜਿਸ ਵਿੱਚ ਉਹ ਜੰਮਿਆ, ਉਹ ਤੇ ਉਹਦੇ ਹੱਥ ਪੈਰ ਕੱਟ ਦਿੰਦਾ ਹੈ, ਲੇਕਿਨ ਉਹਨੂੰ ਪਰਤਾਵੇਗਾ ਗੋਰਖਨਾਥ, ਪਰਤਾਵੇਗਾ ਉਹਨੂੰ, ਬੰਦਾ ਬਣਾਵੇਗਾ ਦੁਬਾਰਾ। ਲੇਕਿਨ ਉਹ ਬੰਦਾ ਨਹੀਂ ਹੋਏਗਾ ਜਿਹੜਾ ਉਸ ਸਮਾਜ ਵਿੱਚੋਂ ਆਇਆ ਸੀ ਜਾਂ ਜਿਸ ਸਮਾਜ ਵਿੱਚ ਉਹ ਪੈਦਾ ਹੋਇਆ ਸੀ। ਉਹ ਹੁਣ ਹੋਰ ਥਾਂ ਦਾ ਹੈ, ਔਰ ਸਾਰੀ ਉਮਰ ਉਹਦਾ ਹੋਰ ਥਾਂ ਦੇ ਉੱਤੇ ਹੀ ਜਾ ਕੇ ਰਹੇਗਾ। ਉਹ ਭਗਤ ਹੋ ਜਾਏਗਾ, ਉਹਦੀ ਜਿਸ ਤਰ੍ਹਾਂ ਤੁਸੀਂ ਕਿਹਾ ਉਹਦੀ ਸ਼ਨਾਖਤ ਵੀ ਬਦਲ ਜਾਏਗੀ। ਔਰ ਆਪਣੇ ਆਪ ਨੂੰ ਮਾਰਨਾ, ਆਪਣੇ ਆਪ ਨੂੰ ਇੰਨੇ ਤਪੱਸੀਏ ਕਰਨੇ, ਸਮਾਧੀਆਂ, ਉੱਥੇ ਜਦੋਂ ਮੈਂ ਗਿਆ ਤਾਂ ਉੱਥੇ ਬੇਸ਼ੁਮਾਰ ਸਮਾਧੀਆਂ ਬਣੀਆਂ ਹੋਈਆਂ ਨੇ, ਜਿੱਥੇ ਉਹ ਖਾਸ ਆਸਨ ਲੈ ਕੇ ਯੋਗੀ ਬੈਠਦੇ ਸੀ ਔਰ ਪ੍ਰੈਕਟਿਸ ਕਰਦੇ ਸੀ, ਫਿਜ਼ੀਕਲ ਵੀ ਔਰ ਸਾਰਾ ਉਹਦੀ ਵੀ, ਔਰ ਵਨਨੈਸ ਜਿਹੜੀ ਹੈ ਨੇਚਰ ਦੇ ਨਾਲ, ਉਹ ਥਾਵਾਂ ਲੱਭ ਕੇ ਨੇਚਰ ਦਾ ਬਹੁਤ ਜ਼ਿਆਦਾ ਸੀ ਇਹਦੇ ਵਿੱਚ। ਤੇ ਗੋਰਾ ਜਦੋਂ ਆਇਆ, ਗੋਰਾ ਨੇ ਅੰਗਰੇਜ਼ ਜਦੋਂ ਆਇਆ ਤੇ ਉਹਨਾਂ ਨੇ ਕਿਹਾ ਜੀ ਹੁਣ ਵੀ ਸਾਡੀ ਪੰਜਾਬ ਗੌਰਮੈਂਟ ਕਹਿ ਰਹੀ ਹੈ ਇਹ ਜਾਲੀ ਡਾਕਟਰ ਨੇ, ਇਹ ਬੰਦਿਆਂ ਨੂੰ ਮਾਰ ਦਿੰਦੇ ਨੇ, ਇਹ ਜਾਦੂਗਰ ਨੇ, ਇਹ ਫਲਾਨ ਨੇ, ਇਹ ਟੀਨ ਨੇ। ਉਹ ਸਾਰਾ ਅੰਗਰੇਜ਼ਾਂ ਨੇ ਵੀ ਜਿਹੜਾ ਹੈ ਇਹਨਾਂ ਨੂੰ ਬਹੁਤ ਜ਼ਿਆਦਾ, ਇਹਨਾਂ ਨੂੰ ਜਿਹੜਾ ਹੈ ਕਿਹਾ ਕਿ ਇਹ ਬਿਲਕੁਲ ਜਿਹੜੇ ਨੇ ਮੈਜੀਕਲ ਨੇ ਔਰ ਇਹ ਹੈ ਉਹ ਹੈ, ਤੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਮੁਸਲਸਲ ਹੁੰਦੀ ਹੈ। ਹੁਣ ਅਸੀਂ ਕਿਸ ਤਰ੍ਹਾਂ ਤੁਸੀਂ ਇਹਨੂੰ ਕਹਿੰਦੇ ਹੋ ਕਿ ਇਹ ਜਿਹੜਾ ਇਹਨਾਂ ਦਾ ਇਲਮ ਫਾਲਸ ਹੈਗਾ ਔਰ ਜਿਹੜੇ ਦੂਸਰੇ ਨੇ ਉਹਨਾਂ ਦਾ ਟਰੂ ਹੈ? ਬੜੇ ਕੁਐਸਚਨੇਬਲ ਚੀਜ਼ਾਂ ਨੇ ਸਾਰੀਆਂ, ਔਰ ਨੇਚਰ ਤੋਂ ਦੂਰ ਕੀਤਾ ਗਿਆ ਔਰ ਨੇਚਰ ਤੋਂ ਅਸੀਂ ਦੂਰ ਹੋ ਗਏ ਤੇ ਕੀ ਲੱਭਿਆ ਸਾਨੂੰ? ਇਹ ਬੜਾ ਵੱਡਾ ਸਵਾਲ ਹੈ। ਅੱਛਾ, ਮੈਂ ਨਾ ਇਹਦੇ ਵਿੱਚ ਇੱਕ ਸ਼ੈ ਐਡ ਕਰਾਂ, ਉਹ ਹੈ ਤੇ ਹੋਰ ਤਰਫ ਚਲੀ ਜਾਏਗੀ। ਕੱਲ ਨਾ ਬੀਕਨ ਹਾਊਸ ਨੈਸ਼ਨਲ ਯੂਨੀਵਰਸਿਟੀ 'ਚ ਇੱਕ ਕਾਨਫਰੰਸ ਸੀ ਵੋਇਡ ਦੇ ਉੱਤੇ, ਮਤਲਬ ਜਿਹੜਾ ਇੱਕ ਖਲਾ ਹੈ ਤੇ ਉਹ ਖਲਾ ਨੂੰ ਡਿਫਰੈਂਟ ਸਮਤਾਂ ਵਿੱਚ ਸਾਰੇ ਗੱਲ ਕਰ ਰਹੇ ਸਨ। ਮੈਂ ਉਹਦੇ ਵਿੱਚ ਕਲਚਰਲ ਵੋਇਡ ਤੇ ਗੱਲ ਕੀਤੀ ਤੇ ਇੱਕ ਸਨ ਜਿਨ੍ਹਾਂ ਸਾਇੰਟੀਫਿਕ ਬਾਇਓਲੋਜੀਕਲ ਵਾਈਡ ਤੇ ਗੱਲ ਕੀਤੀ। ਤੇ ਉਹਦੇ ਵਿੱਚ ਉਹਨਾਂ ਕਿਹਾ ਕਿ ਇਸ ਵੇਲੇ ਤੁਸੀਂ ਕਿਸੇ ਵੀ ਫਾਰਮੇਸੀ 'ਚ ਐਂਟਰ ਹੁੰਦੇ ਹੋ ਤੇ ਉਹਦੇ ਵਿੱਚ 94% ਮੈਡੀਸਨਸ ਉਹ ਨੇ ਜਿਹੜੀਆਂ ਤੁਹਾਡੇ ਵਾਸਤੇ ਹੈ ਹੀ ਨਹੀਂ। ਮਤਲਬ 94 ਵੀ ਬਹੁਤ, ਮਤਲਬ ਉਹਨਾਂ ਇੱਕ ਤਰ੍ਹਾਂ ਕੱਟ ਕਰਕੇ ਦੱਸਿਆ। ਉਹਦੀ ਵਜ੍ਹਾ ਇਹ ਵੇ ਕਿ ਉਹ ਵਾਈਟ ਬੋਡੀ ਤੇ ਉਹਨਾਂ ਦੀ ਟੈਸਟਿੰਗ ਹੋਈ ਹੈ, ਮਤਲਬ ਸਾਡੀ ਸਕਿਨ ਤੇ ਉਹਦੀ ਟੈਸਟਿੰਗ ਹੀ ਨਹੀਂ ਹੋਈ, ਤੇ ਉਹ ਅਸੀਂ ਜੋ ਯੂਜ਼ ਕਰ ਰਹੇ ਹਾਂ ਉਹ ਇੱਕ ਤੁੱਕਾ ਹੈ ਕਿ ਉਹ ਅਸੀਂ ਠੀਕ ਹੁੰਦੇ ਆ ਜਾਂ ਨਹੀਂ ਹੁੰਦੇ ਆ, ਮਤਲਬ 94% ਮੈਡੀਸਨਸ ਵਿੱਚ। ਹੁਣ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦਿਆਂ ਹੋਇਆ ਸਮਝ ਆਉਂਦਾ ਹੈ ਕਿ ਜਿਹੜੇ ਸਾਡੇ ਇੱਥੇ ਲੋਕਲ ਜੜੀ ਬੂਟੀਆਂ ਔਰ ਸਾਰਾ, ਕਿਉਂਕਿ ਉਹ ਸਾਡੀ ਸਕਿਨ ਤੇ ਟੈਸਟਡ ਆ ਤੇ ਉਹ ਕਿੰਨਾ ਆਥੈਂਟਿਕ ਆ।
और ਹਾਂਜੀ ਕੋਈ दूसरी ਹੋਰ हाँ हाँ ਹਾਂਜੀ दूसरी चीज ਹਾਂਜੀ हाँ ऐड करना चाहती है बल्कि ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਇੰਡੀਆ ਵਿੱਚ ਹੁਣ ਬਾਬਾ ਰਾਮਦੇਵ ਜਾਂ ਉਹਨਾਂ ਦਾ ਜਿਹੜਾ ਪਤੰਜਲੀ ਉਹਨਾਂ ਇੱਕ ਪੂਰੀ ਕੰਪਨੀ ਬਣਾਈ ਹੈ ਜਿਹਦੇ ਵਿੱਚ ਉਹ ਆਯੁਰਵੈਦਿਕ ਦਵਾਈਆਂ ਔਰ ਉਹ ਸਾਰਾ ਇਹ ਵੀ ਇਹਦੀ ਹੀ ਐਕਸਟੈਂਸ਼ਨ ਹੈ ਨਾ। ਹਾਂਜੀ ਆਯੁर्वेदिक कपड़ा जिस तरह आयुर्वेदिक ने और यूनानी तिब हैगी है और इस तरह साड़ियाँ लोकल्स भी ने ਸਾਰੀਆਂ ਮਾਵਾਂ ਸਾਡੀਆਂ ਨੂੰ ਆਂਦੀਆਂ ਸੀ। ਮੇਰੀ ਮਾਂ ਨੂੰ ਬਹੁਤ ਜ਼ਿਆਦਾ ਆਂਦੀ ਸੀ। ਜਦੋਂ ਮੈਂ ਐਨਕ ਲਾਈ ਹੈ ਲੱਗੀ ਹੈ ਮੈਨੂੰ ਕਿਤਾਬਾਂ ਪੜ੍ਹ ਪੜ੍ਹ ਕੇ ਤੇ ਮੇਰੀ ਮਾਂ ਨੇ ਕਿਹਾ ਜੀ ਹੱਡਰਾਂ ਦਾ ਪਾਣੀ ਪੀ ਔਰ ਇਹ ਕਰ ਤੇ ਉਹ ਕਰ ਤੇ ਠੀਕ ਹੋ ਜਾਏਗਾ ਤੂੰ। ਇਲਾਜ ਉਹਨਾਂ ਕੋਲ ਹੈ ਸੀ, ਹਰ ਸ਼ੈ ਦਾ ਇਲਾਜ ਸੀ ਕਿਉਂਕਿ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਸੀ, ਬੱਚੇ ਜੰਮਦੇ ਸੀ ਮਰ ਜਾਂਦੇ ਸੀ ਔਰ ਕੋਈ ਸਰਵਾਈਵ ਕਰਦਾ ਸੀ ਤੇ ਉਹ ਅਸੀਂ ਸਰਵਾਈਵ ਕਰਕੇ ਅੱਜ 21ਵੀਂ ਸਦੀ ਤੱਕ ਪਹੁੰਚੇ ਹਾਂ। ਕੋਈ ਇਲਾਜ ਲੂਜ ਤੇ ਕੀਤਾ ਹੋਏਗਾ ਨਾ, ਸਾਡੇ ਕੋਲ ਹਜ਼ਾਰਾਂ ਸਾਲ ਤੋਂ ਅਸੀਂ ਇਸ ਧਰਤੀ ਦੇ ਉੱਤੇ ਰਹਿ ਰਹੇ ਹਾਂ। ਸਾਡਾ ਆਪਣਾ ਵੀ ਕੋਈ ਮੈਡੀਸਨ ਹੋਏਗੀ, ਸਾਡਾ ਆਪਣੀ ਵੀ ਕੋਈ ਚੀਜ਼ਾਂ ਹੋਣਗੀਆਂ। ਗੋਰਿਆਂ ਨੇ ਆ ਕੇ ਸਾਰਾ ਸਿਫਰ ਕਰਤਾ ਸਾਨੂੰ ਕਿ ਤੁਸੀਂ ਕੁਝ ਵੀ ਨਹੀਂ, ਅਸੀਂ ਤੁਹਾਨੂੰ ਦੱਸਾਂਗੇ ਸਾਰਾ ਜਿਹੜਾ ਇੱਕ ਹੋਰ ਵੀ ਗੱਲ ਹੈ ਵੈਸੇ ਤਾਂ ਇਹ ਰਾਮਦੇਵ ਦੀ ਗੱਲ ਕੀਤੀ ਆ ਔਰ ਇੱਕ ਤਾਂ ਹੁੰਦੀ ਕਿ ਰੀਅਲਿਸਟਿਕਲੀ ਕਿਹੜੀ ਚੀਜ਼ ਹੈਜ਼ ਬੀਨ ਪ੍ਰੂਵਨ ਬੈਨੀਫੀਸ਼ੀਅਲ ਤੁਹਾਡੀ ਸਿਹਤ ਲਈ। ਆਯੁਰਵੈਦਿਕ ਦੇ ਵਿੱਚ ਵੀ ਅੱਜ ਕੱਲ੍ਹ ਦੀ ਮੈਡੀਸਨ ਦੇ ਵਿੱਚ ਕਿ ਕਿਹੜੀ ਚੀਜ਼ ਟੈਸਟ ਹੋਣ ਤੋਂ ਬਾਅਦ ਪੱਕਾ ਤੁਹਾਨੂੰ ਪਤਾ ਕਿ ਬੈਨੀਫੀਸ਼ੀਅਲ ਹੈਗੀ ਆ। ਔਰ ਦੂਸਰਾ ਹੈਗਾ ਕਿ ਉਸ ਚੀਜ਼ ਦੇ ਵਿੱਚ ਕਈ ਹੁੰਦੀਆਂ ਨੇ ਗ੍ਰੇ ਜ਼ੋਨ ਵਾਲੀਆਂ ਚੀਜ਼ਾਂ, ਉਹਨਾਂ ਦਾ ਪਤਾ ਨਹੀਂ ਹੁੰਦਾ ਜਾਂ ਟੈਸਟ ਨਹੀਂ ਕੀਤੀਆਂ ਹੁੰਦੀਆਂ। ਉਹਦੇ 'ਚ ਕਮਰਸ਼ਲਾਈਜੇਸ਼ਨ ਜਦੋਂ ਆਉਂਦੀ ਆ, ਬਿਜ਼ਨਸ ਜਦੋਂ ਬਣਦੀ ਆ, ਜਿੱਦਾਂ ਰਾਮਦੇਵ ਜਿਹੜਾ ਉਹ ਬਿਜ਼ਨਸ ਕਰ ਰਿਹਾ ਹੀ, ਉਹਨੂੰ ਆਯੁਰਵੈਦਿਕ ਮੈਡੀਸਨ ਦੇ ਨਾਂ ਦੇ ਥੱਲੇ ਉਹ ਆਪਣੇ ਲੋਕਾਂ ਨੂੰ ਡਿਸੀਵ ਕਰ ਰਿਹਾ, ਕਮਰਸ਼ਲਾਈਜੇਸ਼ਨ ਪ੍ਰੋਫਿਟ ਦੇ ਲਈ ਕਰ ਰਿਹਾ। ਐਲੋਪੈਥਿਕ ਮੈਡੀਸਨ 'ਚ ਵੀ ਇਹੀ ਹੋ ਰਿਹਾ। ਹੁਣ ਜਿਹੜੀਆਂ ਅਨਨੈਸੈਸਰੀ ਵੈਕਸੀਨੇਸ਼ਨ ਲੋਕਾਂ ਦੇ ਲਾਈ ਜਾਂਦੇ ਨੇ ਜਾਂ ਇਦਾਂ ਦੀਆਂ ਦਵਾਈਆਂ ਜਿਨ੍ਹਾਂ ਦਾ ਪ੍ਰੂਵਨ ਬੈਨੀਫਿਟ ਨਹੀਂ, ਉਹ ਮਾਰਕੀਟ ਦੇ ਵਿੱਚ ਕਮਰਸ਼ਲਾਈਜੇਸ਼ਨ ਕਰਕੇ ਲੋਕਾਂ ਨੂੰ ਵੇਚੀ ਜਾਂਦੇ ਨੇ। ਸੋ ਉਹ ਐਕਸਪਲੋਇਟੇਸ਼ਨ ਕਹਿ ਸਕਦੇ ਹਾਂ, ਝੂਠ ਦਾ ਜਿਹੜਾ ਵੇਚ ਰਹੇ ਨੇ ਸਾਰੇ, ਉਹ ਹਰ ਪਾਸੇ ਹੋ ਰਿਹਾ। ਸੋ ਅਸਲੀ ਫਾਇਦੇ ਵਾਲੀ ਚੀਜ਼ ਤੇ ਲੋਕਾਂ ਨੂੰ ਪਰਸੀਵਡ ਬੈਨੀਫਿਟ ਵਾਲੀ ਕਮਰਸ਼ਲਾਈਜੇਸ਼ਨ ਕਰਕੇ ਵੇਚਣੀ, ਇਹ ਅਲੱਗ-ਅਲੱਗ ਹੈ। ਇਹ ਵੋਇਡ ਤੁਸੀਂ ਕਹਿ ਸਕਦੇ ਹੋ ਕਿ ਰਿਐਲਿਟੀ ਦੇ ਵਿੱਚ ਤੇ ਜੋ ਲੋਕਾਂ ਨੂੰ ਵੇਚੀ ਜਾ ਰਹੀ, ਉਹਦਾ ਵੋਇਡ ਜਿਹੜਾ ਹੈਗਾ ਉਹ ਬਹੁਤ ਵੱਡਾ ਹੈ। ਇਸ ਵੇਲੇ ਪੈਸਾ ਇਜ਼ ਬਿਹਾਈਂਡ ਇਟ। ਸਭ ਤੋਂ ਵੱਡਾ ਫਰੋਡੀ ਤਾਂ ਇਸ ਵੇਲੇ ਰਾਮਦੇਵ ਹੀ ਹੈ ਨਾ। ਹੋਰ ਜੀ ਕਿਸ਼ੋਰ ਜੀ, ਤੁਸੀਂ ਕੋਈ ਗੱਲ ਕਰਨੀ? ਨਹੀਂ ਜ਼ੁਬੈਰ ਸਾਹਿਬ, ਇਹ ਬਸ ਅੱਗੇ ਤੋਂ ਬੇਸ਼ੱਕ। ਚਲੋ ਜੀ ਅਸੀਂ ਹੁਣ ਪੜ੍ਹਨੇ ਆ। ਰਾਮਦੇਵ ਦੀਆਂ ਕਿੰਨੀਆਂ ਮੈਡੀਸਨ ਜਿਹੜੀਆਂ ਨੇ ਅਮਰੀਕਾ ਵਿੱਚ ਬੈਂਡ ਹੈ, ਬਾਹਰਲੇ ਕੰਟਰੀ 'ਚ ਬੈਂਡ ਨੇ, ਔਰ ਇੰਡੀਆ ਦੇ ਵਿੱਚ ਉਹ ਵੇਚੀ ਚਲਿਆ ਜਾ ਰਿਹਾ ਵਿਦ ਗ੍ਰੇਟ ਪ੍ਰੋਫਿਟ। ਕੋਵਿਡ ਦੀ ਮੈਂ ਕਹਿੰਦਾ ਦਵਾਈ ਬਣਾ ਲਈ ਆ ਤੇ ਵਿਦਨ 3-4-5 ਡੇਜ਼ ਦੇ ਵਿੱਚ ਇੰਨੇ ਕਰੋੜਾਂ ਦੀ ਵੇਚ ਦਿੱਤੀ ਵਿਦਆਊਟ ਪਰਮਿਸ਼ਨ ਆਫ ਐਨੀ ਕਾਈਂਡ। ਸੋ ਇਹ ਬਿਜ਼ਨਸਮੈਨ ਲੋਕ ਨੇ। ਹਾਂ, ਉਹ ਤੇ ਬਹੁਤ ਵੱਡਾ ਬ੍ਰਾਂਡ ਉਹ ਹੋ ਗਿਆ ਇੰਡੀਆ ਦਾ। ਬਹਰਹਾਲ ਇਹ ਸਾਡੀ ਡਿਸਕਸ਼ਨ ਜਾਰੀ ਰਹੇਗੀ। ਹਰ ਦਫਾ ਅਸੀਂ ਕੋਈ ਨਾ ਕੋਈ ਪੁਆਇੰਟ ਜਿਹੜਾ ਗੋਰਖਨਾਥੀਆਂ ਬਾਰੇ, ਨਾਥ ਜੋਗੀਆਂ ਬਾਰੇ, ਇਹਨਾਂ ਦੀ ਫਿਲਾਸਫੀ ਬਾਰੇ, ਇਹਨਾਂ ਦੀ ਹਿਸਟਰੀ ਬਾਰੇ, ਇਹਨਾਂ ਦੀ ਹੋਰ ਚੀਜ਼ਾਂ ਬਾਰੇ ਅਸੀਂ ਨਾਲ ਡਿਸਕਸ ਕਰਾਂਗੇ। ਅੱਗੇ ਜਾ ਕੇ ਸੁੰਦਰਾਂ ਦਾ ਇੱਕ ਕਰੈਕਟਰ ਆਏਗਾ। ਸੁੰਦਰਾ ਬਹੁਤ ਖੂਬਸੂਰਤ ਇੱਕ ਔਰਤ ਹੈ ਜਿਹੜੀ ਪੂਰਨ ਭਗਤ ਨੂੰ ਚਾਹੇਗੀ ਔਰ ਉਹਨੂੰ ਆਪਣੇ ਮਹਿਲ ਲੈ ਕੇ ਜਾਏਗੀ ਔਰ ਪੂਰਨ ਭਗਤ ਉਹਦੇ ਤੋਂ ਇਨਕਾਰ ਕਰੇਗਾ, ਜਿਸ ਤਰ੍ਹਾਂ ਉਹਨੇ ਲੂਣਾ ਨੂੰ ਕੀਤਾ ਸੀ। ਔਰ ਉੱਥੇ ਇੱਕ ਡਾਇਲੌਗ ਹੈਗਾ, ਉੱਥੇ ਥੋੜਾ ਜਿਹਾ ਦੱਸੇਗਾ ਕਿ ਅਸੀਂ ਜੋਗੀ ਜਿਹੜੇ ਆ ਕੌਣ ਆ, ਉਹ ਅਸੀਂ ਪੜਾਂਗੇ। ਜਿਵੇਂ ਅਸੀਂ ਦੇਖਿਆ ਵਾਰਿਸ ਸ਼ਾਹ ਦੇ ਵਿੱਚ ਕਿ ਮੁਸਲਸਲ ਇੱਕ ਡਾਇਲੌਗ ਹੈ ਉਹ ਬਾਲਨਾਥ ਦਾ ਤੇ ਰਾਂਝੇ ਦਾ। ਉਹ ਆਪਣੇ ਜੋਗ ਦੀ ਗੱਲ ਕਰ ਰਿਹਾ, ਰਾਂਝਾ ਉਹਨੂੰ ਲੈਣ ਦੀ। ਫਿਰ ਸੈਤੀ ਦੇ ਨਾਲ ਕੋਈ 150 ਬੰਦ ਹੈਗਾ, ਜਿਸ 'ਚ ਸੈਤੀ ਉਹਨੂੰ ਕਹਿੰਦੀ ਤੂੰ ਜਾਲੀ ਜੋਗੀ ਹੈ ਔਰ ਮੈਂ ਨਹੀਂ ਮੰਨਦੀ ਤੈਨੂੰ। ਤੇ ਉਹ ਫਿਰ ਆਪਣੇ ਆਪ ਨੂੰ ਡਿਫੈਂਡ ਕਰਦਾ ਮੁਸਲਸਲ। ਫਿਰ ਇੱਕ ਰਸਤੇ 'ਚ ਉਹਨੂੰ ਅਯਾਲ ਮਿਲਦਾ ਹੈ ਰਾਂਝੇ ਨੂੰ, ਉਹ ਕਹਿੰਦਾ ਤੂੰ ਐਵੇਂ ਵਰਦੀ ਜੀ ਪਾ ਕੇ ਆ ਗਿਆ,
ਜੋਗੀਆਂ ਵਾਲੀ ਤੂੰ ਕੋਈ ਜੋਗੀ ਨਹੀਂ, ਤੂੰ ਤੇ ਰਾਂਝਾ ਹੈਗਾ। ਉਹ ਆਪਣੇ ਆਪ ਨੂੰ ਸਾਬਤ ਕਰਦਾ ਕਿ ਨਹੀਂ ਮੈਂ ਜੋਗੀ ਆ, ਮੈਂ ਜੋਗ ਲਿਆ, ਮੈਂ ਕੰਨ ਪੜਾਏ ਨੇ, ਇਹ ਉਹ। ਤੇ ਉਹ ਮੁਸਲਸਲ ਸਾਡੀਆਂ ਕਿਤਾਬਾਂ 'ਚ ਉਹ ਜੋਗ ਦਾ ਜਿਹੜਾ ਫਲਸਫਾ ਹੈ ਉਹ ਮਿਲਦਾ ਹੈ। ਤੇ ਉਹ ਅਸੀਂ ਵੀ ਵਿੱਚ ਨਾਲ ਨਾਲ ਦੇਖਾਂਗੇ, ਅਸੀਂ ਉਹਨੂੰ ਪੜ੍ਹਨੇ ਆ। ਮੀਮ ਮੈਂ ਜਾ ਗੁਰੂ ਜੀ ਖੂਹੇ ਚੜਿਆ, ਤਲੇ ਪਾਣੀ ਦੇ ਵੱਲ ਧਿਆਨ ਪਾਇਆ। ਇਹ ਚੇਲਾ ਜਿਹੜਾ ਉਹ ਜਾ ਕੇ ਦੱਸ ਰਿਹਾ ਗੁਰੂ ਜੀ ਨੂੰ, ਥੱਲੇ ਮੈਂ ਪਾਣੀ ਵੱਲ ਜਦੋਂ ਧਿਆਨ ਪਾਇਆ, ਖਾਦਾ ਖੌਫ ਤੇ ਹੋਸ਼ ਨ ਰਿਹਾ ਕਾਈ, ਵਿੱਚੋਂ ਆਦਮੀ ਦਾ ਬੁੱਤ ਨਜ਼ਰ ਆਇਆ। ਬਹੁਤ ਸੋਹਣੀ ਲਾਈਨ ਹੈ ਕਿ ਆਦਮੀ ਦਾ ਮੈਨੂੰ ਬੁੱਤ ਨਜ਼ਰ ਆਇਆ। ਇਹ ਨਹੀਂ ਮੈਨੂੰ ਲੱਗਾ ਕਿ ਇਹ ਆਦਮੀ ਹੈਗਾ, ਮੈਨੂੰ ਉਹਦਾ ਬੁੱਤ ਲੱਗਾ ਬੇਜਾਨ ਜਿਹਾ। ਕਰੋ ਕਰਮ ਤੇ ਚੱਲ ਕੇ ਆਪ ਵੇਖੋ, ਕੋਈ ਆਦਮੀ ਜਿਨ ਕੇ ਪੂਤ ਸਾਇਆ। ਚਾਰ ਚੀਜ਼ਾਂ ਕਹਿ ਰਿਹਾ ਉਹ, ਕਿ ਉਹ ਆਦਮੀ ਹੈ, ਕਿ ਜਿਨ ਹੈ, ਕੋਈ ਭੂਤ ਹੈ, ਜਾਂ ਕੋਈ ਸਾਇਆ ਹੈ। ਕਾਦਰ ਯਾਰ ਅਚਰਜ ਦੀ ਗੱਲ ਸੁਣ ਕੇ ਸਾਰਾ ਝੁੰਡ ਗੁਰੂ ਸੀਤੀ ਉੱਠ ਤਾਇਆ। ਝੁੰਡ ਮੈਨੇ ਸਾਰਾ ਜਿਹੜਾ ਗਰੋਹ ਹੈਗਾ ਸੀ, ਗੁਰੂ ਸੀਤੀ ਸਣੇ ਗੁਰੂ ਦੇ ਉਹਦੇ ਨਾਲ ਉੱਠ ਤਾਇਆ। ਉੱਥੇ ਆ ਕੇ ਉਹ ਤੇਜ਼ੀ ਦੇ ਨਾਲ ਉਹ ਉੱਥੇ ਆਏ। ਹੁਣ ਸਹੀ ਸਾਹਿਬ ਤੁਹਾਨੂੰ ਯਾਦ ਹੈ, ਅਗਰ ਤੁਸੀਂ ਇਹ ਅੰਗਰੇਜ਼ੀ ਲਿਟਰੇਚਰ ਦਾ ਬੜਾ ਰੈਫਰੈਂਸ ਦਿੰਦੇ ਹੋ, ਤੇ ਹੈਮਲਟ ਦੇ ਵਿੱਚ ਜਿਹੜਾ ਹੈਮਲਟ ਪਲੇ ਹੈ, ਜਿਹਦੇ ਵਿੱਚ ਉਹਦੇ ਪਿਓ ਨੂੰ ਕਤਲ ਕਰ ਦਿੰਦਾ ਹੈ ਉਹਦਾ ਚਾਚਾ, ਔਰ ਉਹਦੀ ਮਾਂ ਨਾਲ ਵਿਆਹ ਕਰ ਲੈਂਦਾ ਹੈ। ਉਹ ਪਲੇ ਇੱਥੋਂ ਸ਼ੁਰੂ ਹੁੰਦਾ ਹੈ ਕਿ ਜਿਹੜਾ ਉਹਦਾ ਪਿਓ ਹੈ ਉਹ ਗੋਸਟ ਬਣ ਕੇ ਆਉਂਦਾ ਹੈ, ਗੋਸਟ ਬਣ ਕੇ ਆਉਂਦਾ ਹੈ। ਔਰ ਪਲੇ ਸ਼ੁਰੂ ਹੀ ਇੱਥੋਂ ਹੁੰਦਾ ਹੈ, ਹੂ ਆਰ ਯੂ ਅਨਫੋਲਡ thyself। ਬੜੀ ਮਸ਼ਹੂਰ ਲਾਈਨ ਹੈ, ਅਨਫੋਲਡ thyself। ਹੈਮਲਟ ਕਹਿੰਦਾ ਉਹਨੂੰ ਕਿ ਤੂੰ ਕੌਣ ਹੈ, ਆਪਣੇ ਆਪ ਨੂੰ ਖੋਲ, ਜਿਵੇਂ ਬੁੱਲੇ ਸ਼ਾਹ ਕਹਿੰਦਾ। ਤੇ ਇਹ ਦੋਸਤਾਂ ਵਾਸਤੇ ਬੜਾ ਇਹਦੇ ਚ ਕਾਫੀ ਮੈਟਾਫਰਸ ਹੈ ਨੇ ਇਸ ਬੰਦ ਵਿੱਚ। ਤੇ ਦੋਸਤ ਜਿਹੜੇ ਨੇ ਉਹ ਗੱਲ ਕਰਨ, ਖੋਲਣ, ਕੁਛ ਮੈਨੂੰ ਵੀ ਦੱਸਣ। ਮਦੀਆ ਸਭ ਤੋਂ ਪਹਿਲੇ ਮਦੀਆ ਨੂੰ ਕਹਿੰਦੇ ਆ ਚੁੱਪ ਕਰਕੇ ਬੈਠੀ ਹੈ। No, don't stop me. No, जो आपने हेमलेट का जो किया connection, that's very beautiful. Yeah, I'm thinking about that. But I just love the irony, as in, this person comes across a banda thinking it's a statue, and I think I wouldn't even have gone that far. But the thing is, they want to help and do seva. And the fact that Gorakhnath is like jaldi gaya. Just to ask, what does Jund mean again? Jund da ki matlab? Jund means group of people. A group of people. Acha, theek hai. All right. ਜਿਹੜਾ ਦਰਖਤ ਹੁੰਦੇ ਨੇ ਇੱਕੋ ਹੀ ਜਗ੍ਹਾ, ਬਹੁਤ ਜ਼ਿਆਦਾ ਦਰਖਤ ਜਿਹੜੇ ਨੇ ਟਰੀਜ਼ ਅਗਰ ਇਕੱਠੇ ਹੋ ਜਾਣ, ਉਹਨਾਂ ਨੂੰ ਅਸੀਂ ਝੁੰਡ ਕਹਿੰਦੇ ਹਾਂ। ਝੁੰਡ। Okay. ਠੀਕ। Many trees. ਇੱਥੇ ਮੀਨਸ ਉਹ ਸਾਰਾ ਜਿਹੜਾ ਗੋਰਖਨਾਥ ਹੈ ਉਹ ਕੱਲਾ ਨਹੀਂ ਨਾ, ਉਹ ਪੂਰੇ ਇੱਕ ਚੇਲਿਆਂ ਦੀ ਫੌਜ ਹੈ। 15, 20, 40, 50 ਪਤਾ ਨਹੀਂ ਕਿੰਨੇ ਹੋਣਗੇ। ਉਹ ਚੇਲਿਆਂ ਦੀ ਫੌਜ ਦੇ ਨਾਲ ਉਹ ਗੁਰੂ ਜਿਹੜੇ ਸੀ ਨਾ ਉਹ ਵਿਜ਼ਿਟ ਕਰਦੇ ਸੀ ਸ਼ਹਿਰਾਂ ਨੂੰ। ਪਤਾ ਲੱਗਦਾ ਸੀ ਪੂਰੇ ਸ਼ਹਿਰ ਨੂੰ, ਜੋਗੀ ਆ ਗਏ ਜੀ, ਜੋਗੀ ਆ ਗਏ ਜੀ। ਤੇ ਲੋਕੀ ਉਹਨਾਂ ਨੂੰ ਮਿਲਣ ਆਉਂਦੇ ਸੀ, ਉਹਨਾਂ ਦੇ ਪੈਰ ਛੂੰਹਦੇ ਸੀ, ਉਹਨਾਂ ਕੋਲੋਂ ਦੁਆਵਾਂ ਲੈਂਦੇ ਸੀ, ਉਹਨਾਂ ਨੂੰ ਖਰਾਤ ਦਿੰਦੇ ਸੀ। ਇਸ ਤਰ੍ਹਾਂ ਦਾ ਇੱਕ ਉਹਨਾਂ ਦਾ ਰਿਚੁਅਲ ਸੀ। Okay. But sorry, I just realized the line as well ke ye jo banda usne dhyan naal like he went to the coup and saw this thing, so obviously he wasn't expecting to find this but yeah, I'm believing the story, so very beautiful. It's just the way Qadr Yard says it is beautiful. Bas, that's what I want to say. Thank you. ਹਾਂ ਜੀ ਕਿਸ਼ੋਰ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਨਹੀਂ ਮੈਂ ਇਹ ਜਿਹੜੀ ਸਾਰਾ ਝੁੰਡ ਗੁਰੂ ਸੇਤੀ ਉੱਠ ਧਾਇਆ, ਇਸ ਤਰ੍ਹਾਂ ਲੱਗਣਾ ਪਿਆ ਜਿਸ ਤਰ੍ਹਾਂ ਮਤਲਬ ਬੜੇ ਹਮਦਰਦ ਜਾਂ ਖੁਦਾ ਤਰਸ ਕਿਸਮ ਨੇ ਲੋਕ ਹੈ, ਕਿਉਂਕਿ ਉਹ ਫੌਰਨ ਹੀ ਮਤਲਬ, ਹਾਲਾਂਕਿ ਉਹ ਬੰਦਾ ਆਖਣਾ ਪਿਆ ਕਿ ਜਿੰਨ ਆ ਕੇ ਭੂਤ ਆ, ਇਹ ਜਿਹੜਾ ਚੇਲਾ ਆ ਸਾਇਆ ਆ,
ਪਰ ਉਹ ਸਾਰੇ ਉੱਠੀ ਨੱਸੀ ਪਏ ਤੱਕਣ ਵਾਸਤੇ ਨਾ। ਤੇ ਇੱਕ ਬਿਲਕੁਲ ਹੀ ਫਰਕ तुसा की ह्यूमन इमोशन दिसना पिया कि लोगों की मदद करना चाहने पे या एक हमदर्दी है या खुदा तरसी है जोड़ी जेड़ी केड़ी भी है। हाँ क्यूरियोसिटी भी है ना, क्यूरियोसिटी भी है कि की है खूह दे विच की है। हाँ क्यूरियोसिटी भी है, सही आखने पे। मैनू एक पता आई डोंट नो मे बी माई जरा क्यों मैं कनेक्ट कर रहा कि खूह जिवें इंज लग रहा है कि खूह एक जिंदगी है जिहदे विच कोई चीज क्लीयर नहीं गी, डूंगा है, हनेरा है, क्लैरिटी नहीं गी और उस वेगनेस ते उस नॉन क्लीयर एनवायरनमेंट दे विच तुहानूं बंदे बुत नजर आ रहे ने। आई डोंट नो मैनू ये उधर ही मेरा मैटाफर मैनू कनेक्ट हो रहा है। मैनूं लगदा जिवें इस तरह ये सिंबलिज्म जिहड़ा ना उधर जा रहा मेरा, खूह दे विच तकना और अंदर हनेरा होना और भागे बंदे अगा बंदा अंदर लेकिन बुत नजर आ रहे हैं। सो वो जी अपना जेड़ा मैनीफेस्टो है ना कार्ल मार्क्स और ਉਹਦੇ ਦੋਸਤ फ्रेडरिक एंजल्स ਦਾ, ਹਾਂਜੀ ਮੈਂ ਕੈਮੋਨਿਸਟ ਮੈਨੀਫੈਸਟੋ ਜਿਹੜਾ ਬਹੁਤ ਦੁਨੀਆ 'ਚ ਪੜਿਆ ਗਿਆ ਔਰ ਕੈਮੋਨਿਜ਼ਮ ਦੀ ਮੂਵਮੈਂਟ ਉੱਥੋਂ ਸ਼ੁਰੂ ਹੋਈ। ਉਹਦੀ ਜਿਹੜੀ ਪਹਿਲੀ ਲਾਈਨ ਹੈ ਨਾ ਉਹ ਇਹੀ ਹੈ ਕਿ ਯੂਰਪ ਦੇ ਉੱਤੇ ਕੈਮੋਨਿਜ਼ਮ ਦਾ ਭੂਤ ਮੁੰਡਲਾ ਰਿਹਾ ਹੈ। ਸਹੀ the ghost of communism is hovering over the continent of Europe। ਤੇ ਇੱਕ ਬੰਦਾ ਹੈਗਾ ਫਰਾਂਸ ਦਾ ਕ੍ਰਿਟਿਕ ਹੈ, ਦਰੈਦਾ ਦਾ ਨਾਂ ਸੁਣਿਆ ਹੋਏਗਾ, ਯਾਕ ਦਰੈਦਾ, ਮਾਡਰਨ ਬੜਾ ਵੱਡਾ ਨਾਂ ਹੈ, ਫਿਲਾਸਫਰ ਹੈ। ਉਹਨੇ ਇਸ ਲਾਈਨ ਦੇ ਉੱਤੇ ਪੂਰੀ ਕਿਤਾਬ ਲਿਖੀ ਹੈ, ਗੋਸਟ ਦੇ ਉੱਤੇ ਪੂਰੀ ਕਿਤਾਬ ਉਹਨੇ ਲਿਖੀ 200 ਸਫ਼ਿਆਂ ਦੀ। ਵਾਹ। ਤੇ ਬਾਕੀ ਬੁੱਤ ਦੀ ਗੱਲ ਤੁਸੀਂ ਕੀਤੀ ਸੀ ਕਿ ਲਾਸਟ ਟਾਈਮ ਕਾਫੀ ਡਿਸਕਸ਼ਨ ਹੋਈ ਸੀ ਕਿ ਬੁੱਤ ਦੀ ਇੱਥੇ ਕੀ ਸਿੰਬਲਿਜ਼ਮ ਹੈ। ਹਾਂ ਜਿਵੇਂ ਹੈਮਲਟ ਦੇ ਵਿੱਚ ਬੁੱਤ ਜਿਹੜਾ ਹੈਗਾ ਨਾ ਗੋਸਟ ਜਿਹੜਾ ਫਾਦਰ ਗੋਸਟ ਹੈ, ਉਹ ਸਿਰਫ ਗੋਸਟ ਨਹੀਂ ਹੈ, ਉਹ ਜਿਹੜਾ ਤਾਰੀਖ ਦਾ ਜ਼ਮੀਰ ਹੈ, ਉਹ ਸੱਚ ਹੈ ਜਿਹੜਾ ਹੈਮਲਟ ਦੇ ਉੱਤੇ ਹੈਮਲਟ ਨੂੰ ਦੱਸਿਆ ਜਾ ਰਿਹਾ। ਉਹ ਜਦੋਂ ਵੀ ਉਹ ਆਂਦਾ ਗੋਸਟ ਬਣ ਕੇ ਆਂਦਾ, ਬੰਦਾ ਬਣ ਕੇ ਨਹੀਂ ਆਂਦਾ। ਹਾਂਜੀ ਔਰ ਜਿਹੜਾ ਉਹ ਸੱਚ ਨੂੰ ਸਵਾਲੋ ਕਰਨਾ ਵੀ ਸੌਖਾ ਨਹੀਂ ਹੁੰਦਾ। ਹਾਂ ਚਲੋ ਜੀ। ਤੇ ਉਹ ਸਾਇਆ ਵੀ, ਵੈਸੇ ਸਾਇਆ ਵੀ ਜਿਹੜਾ ਉਹ ਬੜਾ ਸਾਡੇ ਪੰਜਾਬ ਵਿੱਚ ਤੇ ਬਹੁਤ ਜ਼ਿਆਦਾ ਅਸੀਂ ਇਹਦੇ ਕਿ ਜੀ ਜਿਹੜੀ ਬੇਰਾਂ ਦੀ ਬੇਰੀ ਹੈ ਉਹਦੇ ਥੱਲੇ ਜਿਹੜਾ ਤੁਸੀਂ ਉਹ ਨਹੀਂ ਕਰਨਾ ਤੇ ਬੈਠ ਕੇ ਸਾਇਆ ਚਿਮੜ ਜਾਏਗਾ। ਜੀ ਤੇ ਸਾਡੇ ਪਿੱਛਲ ਪੈਰੀ ਚੜੇਲਾਂ ਔਰ ਇਸ ਤਰ੍ਹਾਂ ਦੀਆਂ ਸਾਰੀਆਂ ਸੁਪਰਸਟੀਸ਼ੀਅਸ ਜਿਹੜੀਆਂ ਨੇ ਉਹ ਹੈ ਨੇ। ਬਲਕਿ ਜਿਹੜੀ ਮਾਡਰਨ ਫੈਮਿਨਿਜ਼ਮ ਹੈ ਉਹ ਤੇ ਇਹ ਕਹਿੰਦੀ ਹੈ ਕਿ ਜਿਹੜੀ ਔਰਤ ਮਰਦ ਦੇ ਕਾਬੂ ਨਾ ਆਵੇ ਉਹ ਫਿਰ ਉਹਨੂੰ ਕਹਿੰਦਾ ਚੜੇਲ ਹੈਗੀ। ਵੈਸੇ ਇੱਥੇ ਦੇਖੋ ਪੋਇਟ ਨੇ ਤਿੰਨ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਆਦਮੀ ਕਿ ਜਿਹੜਾ ਰੀਅਲਿਸਟਿਕ ਫਿਜ਼ੀਕਲ ਚੀਜ਼ ਹੈ, ਜਿੰਨ ਤੇ ਭੂਤ ਜਿਹੜੀਆਂ ਕਿ ਅਲੋਪ ਚੀਜ਼ਾਂ ਮਤਲਬ ਨਜ਼ਰ ਨਹੀਂ ਆਉਂਦੀਆਂ ਔਰ ਉਹ ਰਿਐਲਿਟੀ ਜਿੱਦਾਂ ਇੱਕ ਸ਼ਲੇਡਾ ਨਾਂ ਦੀ ਚੀਜ਼ ਹੁੰਦੀ ਹੈ। ਉਹ ਬੰਦਾ ਵੀ ਜਾਨਵਰ ਵੀ ਕੋਈ ਕੁਛ ਵੀ ਬਣ ਸਕਦੀ ਹੈ, ਉਹ ਸ਼ਕਲ ਬਦਲ ਕੇ ਅਣਦੇਖੇ ਚੀਜ਼ ਵੀ ਬਣ ਸਕਦੀ ਹੈ। ਮਤਲਬ ਇਹ ਪੁਰਾਣੇ ਸੁਪਰਸਟੀਸ਼ਨਸ ਦੀਆਂ ਗੱਲਾਂ ਨੇ ਕਿ ਸੋਲਿਡ ਆਦਮੀ ਵੀ ਬਣ ਸਕਦੀਆਂ ਨੇ, ਜਿੰਨ ਨੇ, ਭੂਤ ਨੇ। ਭੂਤ ਦਾ ਮਤਲਬ ਪੁਰਾਣੀਆਂ ਕੋਈ ਸਪਿਰਿਟਸ ਵਗੈਰਾ ਕਹਿ ਸਕਦੇ ਜਿਹੜੀਆਂ ਕਿ ਫਿਜ਼ੀਕਲ ਫਾਰਮ 'ਚ ਵੀ ਆ ਸਕਦੀਆਂ ਔਰ ਦੂਸਰੀਆਂ ਅਣਦਿਖੀਆਂ ਚੀਜ਼ਾਂ ਵੀ ਰਹਿ ਸਕਦੀਆਂ। ਮੇਰਾ ਖਿਆਲ ਸਭ ਕੁਝ ਇਕੱਠਾ ਕਰਤਾ ਉਹਨੇ। ਚਰਚ ਮੈਨੇ ਹੁੰਦਾ ਹੈ ਕੋਈ ਹੈਰਾਨੀ ਵਾਲੀ ਚੀਜ਼, ਕੋਈ ਸਰਪ੍ਰਾਈਜ਼, ਕੋਈ ਵੰਡਰ, ਬਹੁਤ ਹੀ ਅਨਯੂਜੂਅਲ। ਔਰ ਉਹ ਜਦੋਂ ਆ ਕੇ ਦੱਸਦਾ ਹੈ ਕਿ ਪਤਾ ਨਹੀਂ ਭੂਤ ਹੈ ਕਿ ਬੰਦਾ ਹੈ, ਉਹ ਆਇਡੈਂਟੀਫਾਈ ਨਹੀਂ ਉਹਨੂੰ ਕਰ ਪਾ ਰਿਹਾ। ਉਹ ਕਿਉਂਕਿ 12 ਸਾਲ ਗੁਜ਼ਰ ਚੁੱਕੇ ਨੇ ਤੇ ਉਹ ਉੱਥੇ ਖੂਹ ਦੇ ਵਿੱਚ ਹੀ ਬੈਠਾ ਹੈ
ਅੱਗੇ ਚਲੀਏ ਜੀ। जी हाँ जी। ਗੁਰੂ ਗੋਰਖਨਾਥ ਦਾ ਪੂਰਨ ਨੂੰ ਖੂਹੋਂ ਕਢਾਣਾ। ਸਹੀ ਸਾਹਿਬ ਹੈ, ਪੜੋ ਤੁਸੀਂ। हाँ जी। ਨੂਨ ਨਾਲ ਦੇ ਸਾਧ ਖਾਮੋਸ਼ ਹੋਏ। ਗੁਰੂ ਪੁੱਛਦਾ ਆਪ ਖਲੋ ਕੇ ਜੀ, ਕੌਣ ਹੈ ਤੂੰ, ਕੀ ਹੈ ਨਾਮ ਤੇਰਾ? ਗੁਰੂ ਪੁੱਛਦਾ ਕਾਲਿਆਂ ਹੋ ਕੇ ਜੀ, ਬਾਰੀ ਵਰੀ ਲੱਗਾ ਮੱਥੇ ਆਦਮੀ ਦੇ। ਪੂਰਨ ਬੋਲਿਆ ਸੀ ਵਿੱਚੋਂ ਰੋ ਕੇ ਜੀ, ਵਾਹ 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 ਵਾਹ। ਕਾਦਰ ਯਾਰ ਮੈਂ ਰੂਪ ਹਾਂ ਆਦਮੀ ਦਾ, ਭਾਵੇਂ ਵੇਖ ਲਵੋ ਆਜ਼ਮੋ ਕੇ ਜੀ, ਵਾਹ ਵਾਹ ਕੀ ਬਾਤ। ਅੱਛਾ, ਨੂਨ ਨਾਲ ਦੇ ਸਾਧ ਖਾਮੋਸ਼ ਹੋਏ। ਜਦੋਂ ਉਹਨੇ ਆ ਕੇ ਚੇਲੇ ਨੇ ਕਿਹਾ ਕਿ ਪਤਾ ਨਹੀਂ ਜਿੰਨ ਹੈ ਕਿ ਭੂਤ ਹੈ ਕਿ ਸਾਇਆ ਹੈ, ਕੋਈ ਬੁੱਤ ਹੈ, ਤੇ ਉਹ ਸਾਧ ਜਿਹੜੇ ਨੇ ਗੋਰਖਨਾਥ ਨੇ ਆ ਕੇ ਜਿਹੜਾ ਨਾ ਪੂਰਨ ਨੂੰ ਖੂਹ ਦੇ ਵਿੱਚੋਂ ਹੁਣ ਕੱਢ ਲਿਆ। ਜਦੋਂ ਕੱਢਿਆ ਤੇ ਫਿਰ ਖਾਮੋਸ਼ ਹੋ ਗਏ ਨੇ ਸਾਰੇ ਸਾਧ ਜਿਹੜੇ ਵੀ ਉਹਦੇ ਨਾਲ ਸੀ। ਗੁਰੂ ਪੁੱਛਦਾ ਆਪ ਖਲੋ ਕੇ ਜੀ, ਉਹਨੇ ਖੜੇ ਹੋ ਕੇ ਗੁਰੂ ਨੇ ਪੁੱਛਿਆ, ਕੌਣ ਹੈ ਤੂੰ, ਕੀ ਹੈ ਨਾਮ ਤੇਰਾ? ਇਹ ਲਾਈਨ ਜਿਹੜੀ, ਕੌਣ ਹੈ ਤੂੰ, ਕੋਈ ਦੱਸ ਸਕਦਾ ਮੈਂ ਕੌਣ? ਬੁੱਲਿਆ ਕੀ ਜਾਣਾ ਮੈਂ ਕੌਣ, ਉਹੀ issue। ਹਾਂ, ਬਹੁਤ ਸਿੰਬੋਲਿਕ ਹੈ ਕਿ ਅਸੀਂ ਉਹ ਤੇ ਨਹੀਂ ਹੁੰਦੇ ਜਿਹੜਾ ਸਾਡਾ ਨਾਂ ਹੁੰਦਾ ਹੈ, ਜਿੱਥੇ ਅਸੀਂ ਜੰਮਣੇ ਆ, ਜਿਹੜੇ ਮਾਂ-ਬਾਪ ਸਾਡਾ ਨਾਂ ਧਰਦੇ ਨੇ, ਸਿਰਫ ਉਹੀ ਸਾਡੀ ਸ਼ਨਾਖਤ ਹੁੰਦੀ ਜਾਂ ਹੋਰ ਵੀ ਕੋਈ ਹੁੰਦੀ, ਜਾਂ ਅਸੀਂ ਵੀ ਕੋਈ ਆਪਣੀ ਸ਼ਨਾਖਤ ਬਣਾਉਣਾ ਚਾਹੁੰਦੇ ਹਾਂ? ਐਬਸੋਲੂਟਲੀ। ਕੌਣ ਹੈ ਤੂੰ, ਕੀ ਨਾਮ ਹੈ ਤੇਰਾ? ਨਾਮ ਜਿਹੜਾ ਉਹ ਵੀ ਬੜਾ ਜਿਹੜਾ ਹੈ ਭੁਲੇਖੇ ਵਾਲੀ ਚੀਜ਼ ਹੈ ਕਿ ਨਾਂ ਹੁੰਦਿਆਂ ਵੀ ਨਾਂ ਨਹੀਂ ਹੁੰਦਾ ਬੰਦਿਆਂ ਦਾ। ਗੁਰੂ ਪੁੱਛਦਾ ਕਾਹਲਿਆਂ ਹੋ ਕੇ ਜੀ, ਹੁਣ ਅੱਗੋਂ ਜਵਾਬ ਦਿੰਦਾ ਹੈ ਪੂਰਨ, ਬਾਰੀ ਵਰੀ ਲੱਗਾ ਮੱਥੇ ਆਦਮੀ ਦੇ। ਪੂਰਨ ਬੋਲਿਆ ਸੀ ਵਿੱਚੋਂ ਰੋ ਕੇ ਜੀ। ਹੁਣ ਦੇਖੋ, ਜਦੋਂ ਰਾਜਾ ਸਲਵਾਨ ਉਹਨੂੰ ਸਜ਼ਾ ਦੇ ਰਿਹਾ, ਉਦੋਂ ਇੱਕ ਦਫਾ ਨਾ ਉਹਨੇ ਉਹਦੀ ਮਿੰਨਤ ਕੀਤੀ ਹੈ, ਨਾ ਜ਼ਾਰੀ ਕੀਤੀ ਹੈ, ਨਾ ਤਰਲਾ ਕੀਤਾ, ਆਉਂ ਖਲੋਤਾ ਰਿਹਾ, ਸਜ਼ਾ ਕਬੂਲੀ ਹੈ ਉਹਨੇ, ਪੂਰਨ ਨੇ। ਉੱਥੇ ਕਿਤੇ ਸਾਨੂੰ ਨਜ਼ਰ ਨਹੀਂ ਆਇਆ ਕਿ ਇਹ ਡੋਲਿਆ ਹੈ। ਇੱਥੇ ਰੋ ਪਿਆ, ਹੁਣ ਗੋਰਖਨਾਥ ਸਾਹਮਣੇ ਰੋ ਪਿਆ, ਕਾਦਰ ਯਾਰ ਮੈਂ ਰੂਪ ਹਾਂ ਆਦਮੀ ਦਾ। ਦੇਖੋ ਕਿੰਨੀ ਖੂਬਸੂਰਤ ਤਰੀਕੇ ਦੇ ਨਾਲ ਕਾਦਰ ਯਾਰ ਆਉਂ ਕਰਕੇ ਉਹਦੇ ਨਾਲ ਖੜਾ ਹੋ ਗਿਆ ਪੂਰਨ ਦੇ। ਕਾਦਰ ਯਾਰ ਮੈਂ ਰੂਪ ਹਾਂ ਆਦਮੀ। ਕਾਦਰ ਯਾਰ ਆਪਣੇ ਆਪ ਨੂੰ ਕਹਿ ਰਿਹਾ ਕਿ ਪੂਰਨ ਕਹਿ ਰਿਹਾ, ਇਹਦਾ ਉਹਨੇ ਖਤਮ ਕਰ ਦਿੱਤਾ, ਜਿਸ ਤਰ੍ਹਾਂ ਵਾਰਿਸ ਸ਼ਾਹ ਕਰਦਾ, ਭਾਵੇਂ ਵੇਖ ਲੋ ਅਜ਼ਮਾ ਕੇ ਜੀ। ਕਿਸ ਤਰ੍ਹਾਂ ਪਤਾ ਲੱਗੇਗਾ ਅਜ਼ਮਾ ਕੇ? ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਆਦਮੀ ਹੈਗਾ? ਕਿਸ ਤਰ੍ਹਾਂ ਪਤਾ ਲੱਗੇਗਾ? ਕਿਸ ਤਰ੍ਹਾਂ ਅਸੀਂ ਉਹਨੂੰ ਅਜ਼ਮਾ ਸਕਦੇ? ਇਹ ਤਾਂ ਬੜਾ ਮੁਸ਼ਕਿਲ। Zubair ji, Yes. sorry. Naga Kishore ji. Yes. ਨਹੀਂ, go Madhya. No, I just thought, मैं imagine कर रही हूँ, I've been in a well for 12 years, कि कोई नहीं पहचान, like he must have said something to give ishara कि बंदा है नीचे, and you've been ignored for 12 years. So of course you think you're nothing. Sorry, I've just got into that zone. No one heard him. No one. But 12 saal baad. Wow. Sorry. I just thought I had to share that. हाँ जी, किशोर जी तुसी दसो। ਇਹ ਤਾਂ ਬੜਾ ਔਖਾ ਸਵਾਲ ਆ ਜੀ ਕਿ ਬੰਦੇ ਨੀ ਜਾਂ ਆਦਮੀ ਨੀ ਆਦਮੀਅਤ ਨਾ ਕਿਸ ਤਰ੍ਹਾਂ ਅਜ਼ਮਾਈ ਸਕਣਾ ਬੰਦਾ। क्या टेस्ट है वो, क्या है तुसा तरीका करसो कि पता लग सी कि वो आदमी आ कि नहीं। और पूरन जिस तरह कादर यार ये सवाल पूछना पिया ना, पूरन ने मुंह पूछना पिया, पर कादर यार ये सवाल पूछना पिया कि आजमा के वेखो मैं आदमी थिया कि नहीं, मैं आदमी थिया या कि नहीं।
ਪਰ ਬੜਾ ਹੀ ਇਹ ਜਿਹੜੇ ਦੋ ਮਿਸਰੇ ਹੈ ਨਾ, ਕਾਦਰ ਯਾਰ ਮੈਂ ਰੂਪ ਹਾਂ ਆਦਮੀ ਦਾ, ਭਾਵੇਂ ਵੇਖ ਲੋ ਆਜ਼ਮੋ ਕੇ ਜੀ, ਇਹ ਬਹੁਤ ਬੜੇ ਗਹਿਰੇ ਜੁਮਲੇ। ਮਤਲਬ ਤੁਸੀਂ ਇੱਕ ਮਟੀਰੀਅਲ ਸੈਂਸ ਵਿੱਚ ਦੇਖੋ ਤੇ ਪਤਾ ਲੱਗ ਸੀ ਕਿ ਅੱਛਾ ਆਦਮੀ ਜਿਹੜਾ ਆ ਉਹ ਮਾਸ਼ਰੇ ਦਾ ਹਿੱਸਾ ਹੋਣਾ, ਉਸਨੀ ਇੱਕ ਸਟੇਟਸ ਆ, ਜਾਂ ਜਿਸ ਨਾਲ ਥੋੜਾ ਜਿਹਾ ਨਾ ਆਇਆ, ਕੋਈ ਉਸ ਵਿੱਚ ਕੋਈ ਮਟੀਰੀਅਲ ਉਸਨੀ ਪੋਜੈਸ਼ਨ ਹੀ ਉਹ ਜ਼ਿਆਦਾ ਕਦਰ ਉਸਨੀ ਹੋਣੀ। ਮਗਰ ਇੱਕ ਸਪਿਰਿਚੁਅਲ ਸੈਂਸ ਵਿੱਚ ਤੁਸੀਂ ਤੱਕੋ ਤੇ ਆਦਮੀ ਬਿਲਕੁਲ ਫਰਕ ਤਰੀਕੇ ਸੇ ਤੁਸੀਂ ਡਿਫਾਈਨ ਕਰਨੇ ਹੋ ਕਿ ਜਿਹੜੇ ਜਿਸ ਲੋ ਅੱਲਾ ਨਾਲ ਲਾਈ ਹੋਈ, ਖੁਦਾ ਨਾਲ ਲਾਈ ਹੋਈ ਹੈ, ਜਿਹੜੀ ਅੰਦਰੀ ਦੁਨੀਆ ਸੂ ਅਲੱਦਾ ਹੋ ਗਿਆ ਜਾਂ ਦੁਨੀਆ ਸੂ ਅਟੈਚਮੈਂਟ ਉਸकी ਨਹੀਂ, ਫਿਰ ਬੜੇ ਤਰੀਕੇ ਡਿਫਾइन ਕਰਨ ਵਾਸਤੇ। ਜ਼ੁਬੈਰ ਸਾਹਿਬ ਬੜਾ ਫੰਡਾਮੈਂਟਲ ਐਗਜ਼ਿਸਟੈਂਸ਼ੀਅਲਿਸਟ ਕੁਐਸਚਨ ਲੱਗ ਰਿਹਾ, ਜਿਵੇਂ ਕਿ ਬੁੱਲਿਆ ਕੀ ਜਾਣਾ ਮੈਂ ਕੌਣ, ਇਹ ਅਲਟੀਮੇਟਲੀ ਕਨੈਕਟ ਉਹਦੇ ਨਾਲ ਕਰਦਾ ਪਿਆ। ਔਰ ਇਹ ਸਵਾਲ ਜਿਹੜਾ ਇਹ ਡਿਪੈਂਡ ਕਰਦਾ ਕਿ ਕੌਣ ਸਵਾਲ ਹੈ ਪੁੱਛਦਾ ਪਿਆ ਤੇ ਕਿਹਦੇ ਕੋਲ ਪੁੱਛਦਾ ਪਿਆ। ਅਗਰ ਤੁਸੀਂ ਇੱਕ ਮਟੀਰੀਅਲ ਵਰਲਡ 'ਚ ਹੈਗੇ ਹੋ ਤੇ ਤੁਸੀਂ ਕਹਿੰਦੇ ਹੋ ਜੀ ਮੈਨੂੰ ਪਛਾਣੋ ਜਾਂ ਪਛਾਣੋ ਮੈਂ ਕੌਣ ਆ, ਤੇ ਉਹ ਇੱਕ ਮਟੀਰੀਅਲਿਸਟਿਕ ਵਿਊ ਪੁਆਇੰਟ ਨਾਲ ਉਹਨੂੰ ਪਛਾਣਿਆ ਜਾਏਗਾ ਕਿ ਮੈਂ ਕੌਣ ਆ। ਅਗਰ ਤੁਸੀਂ ਨਾਨ ਸਪਿਰਿਚੁਅਲ ਜਾਂ ਇੱਕ ਸਿੰਬੋਲਿਕ ਜਾਂ ਸਪਿਰਿਚੁਅਲ ਵਰਲਡ 'ਚ ਸਵਾਲ ਪੁੱਛਦੇ ਪਏ ਹੋ ਤਾਂ ਬਿਲਕੁਲ ਡਿਫਰੈਂਟ ਤਰੀਕੇ ਨਾਲ ਅਪਰੋਚ ਹੋਏਗਾ। ਲੇਕਿਨ ਇੱਥੇ ਪਿਓਰਲੀ ਇਹ ਫਿਲੋਸੋਫੀਕਲ ਸਵਾਲ ਚੁੱਕਿਆ ਜਾ ਰਿਹਾ, ਜਿਵੇਂ ਕਿਸ਼ੋਰ ਜੀ ਨੇ ਕਿਹਾ, ਵੈਰੀ ਡਿਫਿਕਲਟ ਕੁਐਸਚਨ ਟੂ ਆਨਸਰ depending who is asking and who you are asking from. Very difficult. हाँ जी शहजादी जी तुसी दसो। ਨਹੀਂ ਮੇਰੇ ਜ਼ਿਹਨ 'ਚ ਕੋਈ ਖਾਸ ਗੱਲ ਨਹੀਂ ਹੈਗੀ, ਇਹੋ ਹੀ ਨੇ ਜੋ ਕਰ ਰਹੇ ਨੇ। अच्छा कोई पता नहीं साहब ने कि साहिबा ने रजवीर में देख रहे हैं। मैं लीजिया जी, डॉक्टर लीजिया जी, आई थिंक डॉक्टर लीजिया ने मेरे ख्याल से। अच्छा 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 लीजिया जी तुसी हो? अच्छा अपना एक चीज तुसी मिस कर रहे हो, मैं गल नहीं की, मेरा ख्याल सी कोई गल करेगा, मैं जान के नहीं की, लेकिन हुण अमरजीत को पूछने शायद वो दसन, फिर मैं दसांगा कि की गल है वो। हाँ जी ਇਹ ਕਾਦਰ ਯਾਰ ਮੈਂ ਰੂਪ ਹਾਂ ਆਦਮੀ ਦਾ, ਇਹ ਪਿਛਲੀ ਵਾਰੀ ਵੀ ਆਪਾਂ ਇਹ ਗੱਲ ਥੋੜੀ ਕੀਤੀ ਸੀ ਕਿ ਉਹ ਪੂਰਨ ਜਿਹੜਾ ਬਿਲਕੁਲ ਇੱਕ ਸਾਬਤੀ ਵਾਲਾ ਇੱਕ ਧਰਮ ਦਾ ਆਈਡਲ, ਜਿਹਦੇ ਉੱਤੇ ਪੂਰੇ ਦਾ ਪੂਰਾ 12 ਸਾਲ ਦੀ ਮਤਲਬ ਟ੍ਰੇਨਿੰਗ ਤੋਂ ਬਾਅਦ ਰੰਗ ਚੜਿਆ ਸੀ, ਹੁਣ 12 ਸਾਲ ਖੂਹ ਵਿੱਚ ਰਹਿ ਕੇ ਦੁਬਾਰਾ ਫਿਰ ਇੱਕ ਟੋਟਲੀ ਰॉ ਹਿਊਮਨ ਬੀਇੰਗ ਬਣ ਗਿਆ, ਆਦਮੀ ਬਣ ਗਿਆ। ਉਹਨੂੰ 12 ਸਾਲ ਲੱਗੇ ਨੇ, ਪੁਰਾਣਾ ਰੰਗ ਸਾਬਤੀ ਦਾ ਜਿਹੜਾ ਚੜਿਆ ਸੀ ਉਤਰਨ ਨੂੰ 12 ਸਾਲ ਲੱਗੇ ਨੇ, ਹੁਣ ਉਹ ਇੱਕ ਆਦਮੀ ਬਣ ਗਿਆ, ਕੋਈ ਇੰਨਾ ਧਰਮ ਦਾ ਆਈਡਲ ਨਹੀਂ ਰਿਹਾ। ਔਰ ਅੱਗੇ ਵੀ ਜਾ ਕੇ ਜਦੋਂ ਉਹਦੀ ਹੁਣ ਦੀ ਟਰਾਂਸਫਰਮੇਸ਼ਨ ਹੋਏਗੀ ਉਹਨੂੰ ਵੀ ਟਾਈਮ ਲੱਗੇਗਾ। ਹੁਣ ਧਾਰਮਿਕ ਸਾਬਤੀ ਤੋਂ ਅੱਗੇ ਉਹ ਇੱਕ ਜੋਗੀ ਦਾ ਜਿਹੜਾ ਕਿ ਨੌਨ ਰਿਲੀਜੀਅਸ ਲੋਕ ਹੁੰਦੇ ਨੇ ਉਸ ਟਾਈਪ ਦੇ ਉਹਦੇ ਚ ਰੰਗ ਚੜੇਗਾ। ਸੋ ਮੇਰੇ ਖਿਆਲ ਐਸ ਦਿਸ ਟਾਈਮ ਹੀ ਉਹ ਬਿਲਕੁਲ ਇੱਕ ਰॉ ਇਨਸਾਨ ਹੈ, ਆਦਮੀ ਆ। ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ। ਮੈਂ ਸਿਰਫ ਇਹ ਸੀ ਕਿ ਜਦੋਂ ਕਹਿੰਦਾ ਕੌਣ ਹੈ ਤੂੰ, ਕੀ ਹੈ ਨਾਮ ਤੇਰਾ, ਉਹ ਰਾਜੇ ਦਾ ਪੁੱਤਰ ਹੈ, ਬਿਲਕੁਲ ਨਹੀਂ ਦੱਸਦਾ ਆਪਣਾ ਨਾਂ। ਕਾਦਰ ਯਾਰ ਮੈਂ ਰੂਪ ਹਾਂ ਆਦਮੀ ਦਾ, ਭਾਵੇਂ ਵੇਖ ਲਓ ਅਜ਼ਮਾ ਕੇ ਜੀ, ਬਿਲਕੁਲ ਨਹੀਂ ਆਪਣਾ ਨਾਂ ਦੱਸਦਾ। ਪੂਰਾ ਇੱਕ ਉਹਦਾ ਸ਼ਹਿਰ ਹੈਗਾ ਸਿਆਲਕੋਟ, ਇੱਕ ਥਾਂ ਦਾ ਉਹ ਰਹਿਣ ਵਾਲਾ ਹੈ, ਸਲਵਾਨ ਦਾ ਪੁੱਤਰ ਹੈ, ਉਹ ਆਪਣੇ ਆਪ ਨੂੰ ਆਇਡੈਂਟੀਫਾਈ ਨਹੀਂ ਕਰਨਾ ਚਾਹ ਰਿਹਾ। ਔਰ ਬੜਾ ਅਸੀਂ ਦੇਖਾਂਗੇ ਅੱਗੇ ਜਾ ਕੇ 2-3 ਬੰਦ ਦੇ ਬਾਅਦ ਜਾ ਕੇ ਉਹ ਦੱਸੇਗਾ ਕਿ ਮੈਂ ਜਿਹੜਾ ਹਾਂ ਮੈਂ ਉਹਦਾ ਪੁੱਤਰ ਹਾਂ ਰਾਜੇ ਸਲਵਾਨ ਦਾ, ਬਾਅਦ ਚ ਜਾ ਕੇ ਦੱਸੇਗਾ। ਲੇਕਿਨ ਇੱਥੇ ਉਹ ਆਪਣੇ ਆਪ ਨੂੰ ਐਸਟੈਬਲਿਸ਼ ਹੈ ਕਰਾਉਣਾ ਚਾਹ ਰਿਹਾ ਕਿ ਆਈ ਐਮ ਜਸਟ ਅ ਹਿਊਮਨ ਬੀਇੰਗ। ਇੱਕ ਹੋਰ ਮੇਰੇ ਕਮਾਲ ਹੈਗਾ। ਹਾਂ ਜੀ
ਇੱਕ ਮੇਰੇ ਦਿਨ ਚ ਇੱਕ ਹੋਰ ਗੱਲ ਆਈ ਸੀ, ਇੱਕ ਤੇ ਅਸੀਂ ਗੱਲ ਕੀਤੀ ਨਾ ਫਿਲਾਸਫੀਕਲ ਲੈਵਲ ਤੇ ਕਿ ਭਾਵੇਂ ਵੇਖ ਲਓ ਅਜ਼ਮਾ ਕੇ ਜੀ ਕਿ ਉਹਦੇ ਨਾ ਬਾਜ਼ੂ ਤੇ ਲੱਤਾਂ ਉਹਨਾਂ ਨੇ ਵੱਢ ਦਿੱਤੀਆਂ ਸਨ, ਤੇ ਉਹ ਅਚਰਜ ਯਾਨੀ ਕਿ ਉਹ ਹੈਰਾਨ ਸਨ ਕਿ ਕੀ ਹੈ, ਕਿਉਂਕਿ ਤੁਸੀਂ ਦੇਖੋ ਨਾ ਇਨਸਾਨ ਦੇ ਬਾਜ਼ੂ ਤੇ ਲੱਤਾਂ ਵੱਢ ਦਿੱਤੀਆਂ ਜਾਣ, nobody will believe ਕਿ ਇਟਸ ਅ ਹਿਊਮਨ ਬੀਇੰਗ। ਤੇ ਉਹ ਉਹਨਾਂ ਨੂੰ ਕਹਿ ਰਿਹਾ ਕਿ ਮੇਰੇ ਨਾਲ ਜੋ ਹੋਈ ਹੈ, ਜਿਸ ਤਰ੍ਹਾਂ ਤੁਸੀਂ ਵੇਖਦੇ ਪਏ ਹੋ, ਇਹ ਆਦਮੀ ਵਾਲੀ ਹਾਲਤ ਨਹੀਂ ਹੁੰਦੀ, ਤੁਸੀਂ ਪਛਾਣ ਨਹੀਂ ਸਕਦੇ ਕਿ ਕੀ ਹੈ। ਤੋ ਵਾਕਈ ਉਹ ਹੈਰਾਨ ਹੋਏ ਕਿ ਲੱਤਾਂ ਬਾਹਾਂ ਨਹੀਂ ਗਈਆਂ। ਇੱਕ ਇਹ ਲੈਵਲ ਵੀ ਹੈਗਾ ਫਿਜ਼ੀਕਲ ਕਿ ਜਿਹਦੇ ਨਾਲ ਉਹ ਡਰ ਗਏ ਚੇਲੇ। ਅਚਰਜ ਦਾ ਮਤਲਬ ਕਿ ਉਹ ਡਰ ਗਏ, ਖੌਫਜ਼ਦਾ ਹੋ ਗਏ ਵੇਖ ਕੇ ਕਿ ਕੀ ਹੈ। ਤੇ ਇਹ ਵੀ ਇੱਕ ਫਿਜ਼ੀਕਲ ਲੈਵਲ ਤੇ ਉਹ ਕਹਿਣਾ ਚਾਹ ਰਿਹਾ ਕਿ ਤੁਸੀਂ ਕਿਉਂਕਿ ਮੇਰੀ ਲੱਤਾਂ ਬਾਹਾਂ ਤਾਂ ਨਜ਼ਰ ਨਹੀਂ ਆ ਰਹੀਆਂ, ਤੇ ਇਸ ਵਾਸਤੇ ਤੁਸੀਂ ਮੈਨੂੰ ਅਜ਼ਮਾ ਲਓ, ਮੇਰੇ ਨਾਲ ਗੱਲਾਂ ਕਰੋ, ਮੈਂ ਬੋਲਾਂਗਾ ਤਾਂ ਤੁਹਾਨੂੰ ਪਤਾ ਲੱਗੇਗਾ ਮੈਂ ਕੌਣ ਹਾਂ। ਇਹ ਫਿਜ਼ੀਕਲ ਲੈਵਲ ਹੈ, ਸੁਪਰਫਿਸ਼ੀਅਲ ਲੈਵਲ। ਤੇ ਫਿਲੋਸੋਫੀਕਲ ਲੈਵਲ ਤੇ ਤੁਸੀਂ ਗੱਲ ਕਰ ਹੀ ਲਈਏ ਸ਼ਾਇਦ। हाँ जी, अगला बंद कौन पढ़ेगा? Now, Zubair ji, what were you going to say? Khas wali baat you were going to say. मैं यही कहना चाह रहा सी कि ਜਦੋਂ ਪੁੱਛਦਾ ਹੈ ਕੌਣ ਹੈ ਤੂੰ, ਕੀ ਹੈ ਨਾਮ ਤੇਰਾ, Yeah. ਤੇ ਉਹ ਆਪਣਾ ਨਾਮ ਨਹੀਂ ਦੱਸਦਾ। ਗੁਰੂ But ਪੁੱਛਦਾ I ਕਾਲੀਆਂ feel a disconnection. He's disconnected from his family though. Because सजा जो दिया उसने बाप ने, फिर so there's a disconnection. So he's alone. ਹਾਂ I don't know when you feel you are when you say. ਇੱਕ ਤੇ ਹੈਗਾ ਡਿਸਕਨੈਕਸ਼ਨ, ਦੂਸਰਾ Yeah. ਹੈਗਾ ਕਿ ਜਿਹੜੀ ਉਹਨੇ 12 ਸਾਲ ਤਪੱਸਿਆ ਕੀਤੀ ਹੈ ਖੂਹ ਦੇ ਵਿੱਚ, ਉਹਨੇ ਇੱਕ ਜਿਹੜਾ ਮਸ਼ਕ ਕੀਤੀ ਹੈ, ਜਿਹੜਾ ਅਭਿਆਸ ਕੀਤਾ ਹੈ, ਉਹ ਜਿਹੜਾ ਇਹ ਸਾਰੇ ਨਾਥ ਜੋਗੀ ਜਿਹੜੇ ਅਭਿਆਸ ਕਰਦੇ ਸਨ, ਇੱਕ ਫਿਕਸ ਕਰਕੇ ਕਿਸੇ ਚੀਜ਼ ਨੂੰ, ਪੱਥਰ ਨੂੰ, ਉਹਨੂੰ ਦੇਖਦੇ ਰਹਿੰਦੇ ਸੀ ਮੁਸਲਸਲ। ਉਹਨਾਂ ਦਾ ਖਿਆਲ ਸੀ ਕਿ ਇਸ ਤਰ੍ਹਾਂ ਬੰਦਾ ਜਿਹੜਾ ਪਿਉਰੀਫਾਈ ਹੋ ਜਾਂਦਾ ਹੈ। ਹੁਣ ਪੂਰਨ ਜਿਹੜਾ ਹੈ ਉਹ ਰਾਜਾ ਸਲਵਾਨ ਦਾ ਪੁੱਤਰ ਰਿਹਾ ਹੀ ਨਹੀਂ, ਉਹ ਤੇ ਹੁਣ ਆਦਮੀ ਬਣਨਾ ਚਾਹ ਰਿਹਾ। ਕਹਿੰਦਾ ਵੇਖ ਲੋ ਕਾਦਰ ਯਾਰ ਮੈਂ ਰੂਪ ਹਾਂ, ਔਰ ਜਦੋਂ ਉਹਦੇ ਹੱਥ ਪੈਰ ਉਹ ਜੋੜੇਗਾ ਨਾ ਗੋਰਖਨਾਥ, ਤੇ ਉਹ ਉਹਦੀ ਰੀਬਰਥ ਹੈ। But then how do you explain the emotions? Jo ro ke Puran bolya si vichon ro ke ji. How would you explain that? ਉਹ ਦੇਖੋ ਉਹਦੀ ਮਿਜ਼ਰੀ ਹੈ ਨਾ ਕਿ 12 ਸਾਲ ਉਹ ਕਹਿੰਦਾ ਮੈਂ 12 ਸਾਲ ਮੱਥੇ ਆਦਮੀ ਦੇ, ਮੈਂ ਕੋਈ ਆਦਮੀ ਦੇਖੀ ਹੀ ਨਹੀਂ 12 ਸਾਲ, ਕਿਸੇ ਨੂੰ ਨਹੀਂ ਦੇਖਿਆ ਮੈਂ। 12 ਵਰੀ ਲੱਗਾ ਮੱਥੇ ਆਦਮੀ ਦੇ। ਪੂਰਨ ਬੋਲਿਆ ਸੀ ਵਿੱਚੋਂ ਰੋ ਕੇ ਜੀ, ਮੈਂ ਦੇਖੇ ਨਹੀਂ ਕਿਸੇ ਇਨਸਾਨ ਨੂੰ, ਲੇਕਿਨ ਮੈਂ ਆਦਮੀ ਹਾਂ, ਮੈਂ ਹਿਊਮਨ ਬੀਇੰਗ ਆ। ਜਦ ਤੁਸੀਂ ਗੱਲ ਕੀਤੀ ਵੈਸੇ ਇਸ ਸੀਨ ਦੀ ਇਹ ਵੀ ਸਿਚੁਏਸ਼ਨ ਹੈ ਕਿ ਪੂਰਨ ਨੂੰ ਹਾਲੇ ਬਾਹਰ ਨਹੀਂ ਕੱਢਿਆ। ਬਾਹਰੋਂ ਜਿਹੜਾ ਗੋਰਖਨਾਥ ਹੈ ਥੱਲੇ ਨੂੰ ਦੇਖ ਕੇ ਖੂਹ ਦੇ ਵਿੱਚ ਉਹਨੂੰ ਪੁੱਛ ਰਿਹਾ ਕਿ ਤੂੰ ਕੌਣ ਹੈ, ਹਾਲੇ ਬਾਹਰ ਨਹੀਂ ਉਹਨੂੰ ਕੱਢਿਆ। ਉਹ ਕਹਿੰਦਾ ਮੈਂ ਸਿਰਫ ਆਦਮੀ ਹਾਂ, ਰੋ ਕੇ ਦੱਸ ਰਿਹਾ। ਔਰ ਇਹ ਵੀ ਠੀਕ ਹੈ, ਟੈਕਨੀਕਲੀ ਵੀ ਸਹੀ ਹੈ। ਟੈਕਨੀਕਲ ਕਿਉਂਕਿ ਅਗਲੇ ਇੱਕ ਦੋ ਬੰਦ ਚ ਆਏਗਾ ਕਿ ਉਹਨੂੰ ਫਿਰ ਕਿਸ ਤਰ੍ਹਾਂ ਕੱਢਦੇ ਨੇ, ਹਾਲੇ ਉਹ ਬਾਹਰ ਨਹੀਂ ਕੱਢਿਆ। ਉੱਪਰੋਂ ਹੀ ਗੋਰਖਨਾਥ ਨੂੰ ਪੁੱਛ ਰਿਹਾ ਕੌਣ ਹੈ ਤੂੰ, ਉਹ ਰੋ ਕੇ ਕਹਿੰਦਾ ਮੈਂ ਇੱਕ ਆਦਮੀ ਹਾਂ ਬਸ। ਚਲੋ ਮਦੀਆ ਜੀ ਪੜੋ, ਤੁਸੀਂ ਪਤਾ ਲੱਗੇ ਖੂਹ ਦੇ ਵਿੱਚੋਂ ਕੱਢੋ ਉਹਨੂੰ, ਅੱਗੇ ਪੜੋ ਤੁਸੀਂ। ਜ਼ੁਬੈਰ ਸਾਹਿਬ ਕਲਾਸ हाँ जी, अब इसी टाइम तो ज्यादा आगे निकल जाएंगे काफी। अच्छा ठीक है, खत्म कर दीजिए। हाँ मैं रैप अप करिए ताकि ऐसी फिर ना क्योंकि फिर अगर अगला बंद पड़े ना फिर जल्दी फिनिश करना पै जाएगा, वो मजा नहीं आना। हाँ वो मैं क्या टाइम तो बाहर निकल जाएगा, क्लास देर नाल शुरू हुई है ते ਅਸੀਂ थोड़ा ਜਿਹਾ ਹੋਰ ਲੇਟ ਕਰ ਸਕਨੇ ਆ। चलो कर लो, आई डोंट माइंड, पढ़ो जी। नहीं रहन दियो कोई गल नहीं, ठीक है, क्योंकि गोरखनाथ पे काफी सारी डिस्कशन होगी ना डिटेल। सारी आराम नाल पढ़ांगे जी। हाँ जी की मैं कहने लगा सा, मैं एक चीज ऐड करा जुबैर साहब, ये सारा जेड़ा पहलू ना वो जुल्म ज्यादती सलवान ना जेड़ा पत्थर दिल उसनी मां नी इछरा नी जेड़ी रोना धोना, उसने बाद ना ये जेड़ा सीन बनया ना ये बिल्कुल फर्क आ इमोशन विच ते टोन विच, क्योंकि इस विच
तुसां की ना अंडरस्टेटेड इमोशंस दिसने पे, क्यूरोसिटी भी थी, ਉਹ ਤੱਕਣਾ ਚਾਹਣੇ ਕਿ ਖੂਏ ਪਿਆ ਆ ਕੌਣ ਆ, ਉਹ ਪੂਰਨ ਜਿਹੜਾ ਆ ਉਹ ਵੀ, ਸੋ ਉਹ ਬੜਾ ਫਰਕ ਇੱਕ ਟੋਨ ਬਣੀਗੀ, ਇਹ ਜ਼ਿਆਦਾ ਮੂਵ ਕਰਨੀ ਪਈ ਇਸ ਵਾਸਤੇ ਕਿਉਂਕਿ ਇਮੋਸ਼ਨ ਜਿਹੜਾ ਹੈ ਨਾ ਉਹ ਉਤਨਾ ਸਟਰੋਂਗ ਨਹੀਂ ਸ਼ਾਇਦ ਇਸ ਵਾਸਤੇ, ਮਗਰ ਉਸਨੀ ਜੋ ਐਗਜ਼ਿਸਟੈਂਸ਼ੀਅਲ ਇੱਕ ਕਸ਼ਮਕਸ਼ ਚੱਲਣੀ ਪਈ ਨਾ ਉਹ ਜ਼ਿਆਦਾ ਦਿਸਣੀ ਪਈ। आई डोंट नो क्योंकि ਅੱਗੇ ਖੈਰ ਤੱਕਸਾਂ ਕਿ ਕਿਆ ਹੋ ਸੀ, ਮਗਰ ਦਿਸ ਇਜ਼ ਅ ਵੈਰੀ ਡਿਫਰੈਂਟ ਟੋਨ ਇਸ ਸਾਰੇ ਸੈਕਸ਼ਨ ਨਹੀਂ। ਜ਼ੁਬੈਰ ਸਾਹਿਬ ਇੱਕ ਮੇਰੇ ਚ ਇੱਕ ਗੱਲ ਆਈ ਸੀ, ਮੈਂ ਕਿਹਾ ਕਾਦਰ ਯਾਰ ਬਿਲਕੁਲ ਰੀਅਲਿਸਟਿਕਲੀ ਜਿਵੇਂ ਇੱਕ ਲਾਈਫ ਦੇ ਵਿੱਚ ਬੰਦਾ ਆਪਣੀ ਚੀਜ਼ਾਂ ਨਾਲ ਵਾਪਰਦਾ ਹੈ ਕਿ ਹਰ ਮਿਜ਼ਰੀ ਤੇ ਹਰ ਤਕਲੀਫ ਤੇ ਹਰ ਦੁੱਖ ਦੇ ਬਾਅਦ ਇਨਸਾਨ ਦੀ ਇੱਕ ਨਵੀਂ ਬਰਥ ਹੁੰਦੀ ਹੈ, ਉਹ ਦੁਬਾਰਾ ਆਪਣੇ ਆਪ ਨੂੰ ਰੀਇਵੈਲੂਏਟ ਕਰਦਾ, ਆਪਣੇ ਆਪ ਨੂੰ ਦੁਬਾਰਾ ਤੱਕਦਾ ਅੰਦਰ ਕਿ ਮੈਂ ਹੁਣ ਕੌਣ ਆ ਮੈਂ, ਤੇ ਹਰ ਦੁੱਖ ਦਰਦ ਦੇ ਬਾਅਦ ਇੱਕ ਨਵੀਂ ਰੀਬਰਥ ਹੁੰਦੀ ਹੈ, ਨਵੀਂ ਤੁਹਾਡੀ ਇੱਕ ਹੋਂਦ ਪੈਦਾ ਹੁੰਦੀ ਹੈ, ਤੁਸੀਂ ਬਦਲਦੇ ਹੋ, ਤੁਸੀਂ ਆਪਣੇ ਪੁਰਾਣੀ ਖਲ ਲਾ ਕੇ ਨਵੀਂ ਖਲ ਚੜਾਉਂਦੇ ਹੋ ਹਰ ਦੁੱਖ ਤਕਲੀਫ ਤੋਂ ਬਾਅਦ। ਤੇ ਆਈ ਥਿੰਕ ਇਹ ਵੀ ਇੱਕ ਇਸ਼ਾਰਾ ਕਰਦਾ ਪਿਆ ਇੱਥੇ ਨਾ ਕਿ ਭਾਵੇਂ ਵੇਖ ਲਵੋ ਜ਼ਮਾ ਕੇ ਜੀ ਮੈਂ ਨਵਾਂ ਬੰਦਾ ਵਾਂ ਇਸ ਤਕਲੀਫ ਤੋਂ ਬਾਅਦ ਵਿਆਹ ਬਣੇਗਾ ਹੁਣ। But can I also add after what Kishwarji said, you know, obviously the Pattar Dil response of his father, lekin here strangers are showing him love and they're asking him about him, which is kind of, yeah, what a contrast, है ना? हाँ जी, contrast, which is beautiful, absolute all apart contrast, yeah। मेरे ख्याल जो 12 ਸਾਲ ਉਹ ਸਿਵਲਾਈਜੇਸ਼ਨ ਤੋਂ ਡਿਟੈਚਡ ਰਿਹਾ, ਉਹਨੂੰ ਸੋਚਣ ਦਾ ਟਾਈਮ ਮਿਲਿਆ, ਔਰ ਇਹ ਉਹ ਪੂਰਨ ਨਹੀਂ ਜਿਹੜਾ ਕਿ ਐਨ ਸਾਹਮਣੇ ਖੜਾ ਬਿਲਕੁਲ ਆਪਣੀ ਕੋਈ ਦੁਆ ਕਿਸੇ ਕਿਸਮ ਦੀ ਮਤਲਬ ਕਿ ਨਹੀਂ ਮੰਗੀ ਕਿ ਮੈਨੂੰ ਸਜ਼ਾ ਦੇ ਦਿਓ, ਜੋ ਹੋ ਗਿਆ ਸੋ ਹੋ ਗਿਆ, ਬਿਲਕੁਲ ਮਾਫੀ ਨਹੀਂ ਮੰਗੀ। ਇਹ ਪੂਰਨ ਜਿਹੜਾ ਹੁਣ ਰੋ ਰਿਹਾ, ਮੇਰੇ ਕੋਲ ਉਹ ਰੀਇਵੈਲੂਏਟ ਕਰ ਲਿਆ ਉਹਨੇ ਆਪਣੇ 12 ਸਾਲਾਂ ਵਿੱਚ ਆਊਟ ਆਫ ਸਿਵਲਾਈਜੇਸ਼ਨ ਦੇ ਵਿੱਚ, ਇਹ ਉਹ ਪੂਰਨ ਨਹੀਂ ਹੁਣ ਰਿਹਾ। ਹਾਂ ਲੇਕਿਨ ਅਮਰਜੀਤ ਜੀ ਇਹ ਵੀ ਗੱਲ ਤੁਹਾਡੀ ਸਹੀ ਹੈ, ਉਹ ਪੂਰਨ ਨਹੀਂ ਰਿਹਾ, ਲੇਕਿਨ ਹੁਣ ਉਹਦਾ ਰਾਜਾ ਸਲਵਾਨ ਵੀ ਉਹਦੇ ਸਾਹਮਣੇ ਨਹੀਂ ਹੈ, ਹੁਣ ਗੋਰਖਨਾਥ ਹੈ ਉਹਦੇ ਸਾਹਮਣੇ, ਉਹ ਸਬਮਿਟ ਕਰ ਰਿਹਾ। ਸਹੀ ਸਲਵਾਨ ਅੱਗੇ ਨਹੀਂ ਕੀਤਾ ਸੀ ਕਿਉਂਕਿ ਉਹ ਅਨਜਸਟਿਸ ਨਹੀਂ ਕਰ ਰਿਹਾ ਸੀ, ਗੋਰਖਨਾਥ ਨੇ ਉਹਦੇ ਨਾਲ ਕੋਈ ਜ਼ੁਲਮ ਨਹੀਂ ਕੀਤਾ, ਉਹ ਤੇ ਉਹਦੇ ਨਾਲ ਨੇਕੀ ਕਰੇਗਾ, ਉਹਨੂੰ ਜੋੜ ਦੇਗਾ ਔਰ ਉਹਨੂੰ ਬੰਦਾ ਬਣਾ ਦੇਗਾ। ਅੱਛਾ, ਜਿਹੜਾ ਤੁਸੀਂ ਕਹਿੰਦੇ ਨਾ ਬੰਦਾ ਬਣਾ ਦੇਗਾ, ਇਹ ਵਾਕਈ ਫਿਜ਼ੀਕਲ ਐਂਡ ਸਪਿਰਿਚੁਅਲ ਸੈਂਸ ਦੋਵਾਂ ਚ ਬੰਦਾ ਬਣਾ ਦੇਗਾ। ਦੈਟ ਇਜ਼ ਬਿਊਟੀਫੁਲ। ਇਹ ਲਾਈਨ ਜਿਹੜੀ ਨਾ ਬੰਦਾ ਬਣਾਉਣਾ ਸਿੰਬੋਲਿਕ ਹੈ, ਸਾਰਾ ਮੈਟਾਫੋਰਿਕ ਹੈ, ਸਿੰਬੋਲਿਕ ਵੀ ਹਾਂ, ਔਰ ਫਿਜ਼ੀਕਲੀ ਵੀ ਜਿਵੇਂ ਉਹ ਕਰਦਾ ਨਾ, ਕੋਈ ਲੱਤ ਬਾਂਹ ਤੇ ਉਹਨੇ ਫਿਜ਼ੀਕਲੀ ਤੋੜੇ ਨੇ ਉਹਨਾਂ ਨੇ, ਔਰ ਲੱਤ ਬਾਂਹ ਫਿਜ਼ੀਕਲੀ ਜੋੜੇ ਜਾਣਗੇ, ਇਹ ਵੀ ਸਿੰਬੋਲਿਕ ਵੀ ਹੈਗਾ ਵੇ ਔਰ ਫਿਜ਼ੀਕਲੀ ਵੀ ਹੈਗਾ। ਕਿਉਂ ਡਾਕਟਰ ਸਾਹਿਬ? ਫਿਜ਼ੀਕਲੀ ਵੀ ਤੇ ਹੈਗਾ ਨਾ, ਉਹ ਜੋੜੇਗਾ ਤਾਂ ਹੀ ਤੇ ਉਹ ਫਿਰ ਬੰਦਾ ਬਣ ਜਾਏਗਾ, ਪੂਰਾ ਨਾਰਮਲ ਹੋ ਜਾਏਗਾ ਫਿਜ਼ੀਕਲੀ। ਹਾਂਜੀ ਕਿਸ਼ਵਰ ਜੀ, ਤੁਸੀਂ ਕੋਈ ਗੱਲ ਕਰਨੀ? ਇਹ ਜਿਹੜੇ ਟਰਾਂਸਫੋਰਮੇਸ਼ਨ ਹੀ ਨਾ, ਇਹ ਪਹਿਲੋਂ ਵੀ ਮੈਂ ਮਤਲਬ ਹਰ ਕੰਪੈਰੀਟਿਵ ਐਨਾਲਿਸਿਸ ਬੰਦੇ ਨਾਲ ਆਟੋਮੈਟਿਕਲੀ ਹੋਣਾ, ਜਿਹੜੀ ਹੋਣੀ ਪਈ ਪਹਿਲੋਂ ਕੈਸਾ ਹੁਣ ਕਿਆ ਹੋਇਆ, ਇਹ ਬੜੀ ਫਰਕ ਹੀ ਬਾਕੀ ਜਿਹੜੇ ਤੁਸਾਂ ਕੋਲ ਸੂਫੀ ਹੀਰੋਜ਼ ਹੈ, ਕਿਉਂਕਿ ਪੂਰਨ ਦੀ ਪਹਿਲੀ ਵਾਲੀ ਜ਼ਿੰਦਗੀ ਵੀ ਨਾ ਬਹੁਤ ਸਖਤ ਸੀ। ਇਹ ਨਹੀਂ ਕਿ ਉਹ ਮਤਲਬ ਰਾਂਝਾ ਤਾਂ ਬਿਲਕੁਲ ਬੇਪਰਵਾਹ ਸਾ ਲੜਕਾ ਸਾ, ਉਸਨੀ ਕੋਈ ਮਤਲਬ ਜ਼ਿੰਮੇਦਾਰੀ ਨਹੀਂ ਸੀ, ਉਸਨੀ ਟਰਾਂਸਫੋਰਮੇਸ਼ਨ ਜਿਹੜੀ ਹੈ ਉਸਨੇ ਬਾਅਦ ਉਸ ਉੱਪਰ ਜਿਸਾ ਦੁੱਖ ਤਕਲੀਫ ਨਹੀਂ, ਤੁਸਾਂ ਕੀ ਇੱਕ ਅਵੇਕਨਿੰਗ, ਤੁਸਾਂ ਕੀ ਉਸ ਵਿੱਚ ਇੱਕ ਅਵੇਕਨਿੰਗ ਦਿਸਣੀ। ਇਹ ਪੂਰਨ ਭਗਤ ਨਹੀਂ ਤੇ ਬੜੀ ਫਰਕ ਸਟੋਰੀ ਲੱਗੀ। ਮੈਂ ਆਈ ਹੈਵ ਟੂ ਮੋਰ ਥਿੰਕ ਮੋਰ ਅਬਾਊਟ ਇਟ ਕਿ ਇਹ ਕਿਆ ਫਰਕ ਆ ਬਾਕੀ ਹੀਰੋਜ਼ ਤੋਂ, ਕਿਉਂਕਿ ਉਹ ਉਹਨਾਂ ਵਿੱਚ ਨਾ ਤੁਸਾਂ ਕੀ ਇੱਕ ਜਵਾਨੀ ਨਾ, ਇੱਕ ਹੁਸਨ ਪ੍ਰਸਤੀ, ਇੱਕ ਜੋਸ਼ ਜਿਹੜਾ, ਇੱਕ ਅਲੜਪਨ ਜਿਹੜਾ ਹੈ, ਉਹ ਸਾਰਾ ਦਿਸਣਾ ਤੇ ਫਿਰ ਟਰਾਂਸਫੋਰਮੇਸ਼ਨ ਦਿਸਣੀ। ਪੂਰਨ ਨੇ ਜਿਸ ਕਿਸਮ ਦੀ ਕੋਈ ਚੀਜ਼ ਤੁਸਾਂ ਕੀ ਨਹੀਂ ਦਿਸੀ। ਲੇਕਿਨ ਪੂਰਨ ਜਿਹੜੇ ਹੈ, ਪੂਰਨ ਇਸ਼ਕ ਦੀ ਕਹਾਣੀ ਉਸ ਤਰ੍ਹਾਂ ਨਹੀਂ ਹੈ ਨਾ ਜਿਸ ਤਰ੍ਹਾਂ ਹੀਰ ਰਾਂਝਾ ਹੈ।
ਸੱਸੀ ਪੰਨੂ ਹੈ, ਸੋਹਣੀ ਮਹੀਵਾਲ ਹੈ। ਉਹ ਮੇਲ ਫੀਮੇਲ ਰਿਲੇਸ਼ਨਸ਼ਿਪ ਦੀ ਕਹਾਣੀਆਂ ਨੇ। ਪੂਰਨ ਦੇ ਨਾਲ ਕੋਈ ਔਰਤ ਨਹੀਂ ਹੈ। ਕੋਈ ਹੋਰ ਨਹੀਂ, ਕੋਈ ਚੀਜ਼ ਟ੍ਰਿਗਰ ਕਰਨੀ ਨਾ ਤੁਸਾਂ ਨੇ, ਟ੍ਰਾਂਸਫੋਰਮੇਸ਼ਨ ਕੋਈ ਚੀਜ਼ ਟ੍ਰਿਗਰ ਕਰਨੀ, ਉਹ ਇਸ਼ਕ ਵੀ ਹੋਈ ਸਕਣਾ, ਉਹ ਔਰਤ ਵੀ ਹੋਈ ਸਕਣੀ। ਪੂਰਨ ਕੀ ਨਹੀਂ, ਜਿਹੜੀ ਉਹ ਚੀਜ਼ ਟ੍ਰਾਂਸਫੋਰਮੇਸ਼ਨ ਟ੍ਰਿਗਰ ਹੋਣੀ ਪਈ ਨਾ, ਉਹ ਬੜੀ ਫਰਕ ਕੀ ਐਜ਼ ਕੰਪੇਅਰਡ ਟੂ ਅਦਰਸ। that is what my point is। ਉਸਨੇ ਇੱਕ ਰਿਜੈਕਸ਼ਨ ਜਿਹੜੀ ਹੈ ਨਾ, ਉਹ ਚੀਜ਼ ਉਸकी ट्रिगर करनी पी, उसने ट्रांसफॉर्मेशन, रिजेक्शन फ्रॉम हिज फादर, रिजेक्शन फ्रॉम द वर्ल्ड, कि वो 12 साल खूहे प्यार रहा, उसकी बंदा ही नहीं किसे बुत ही मनने रहे, कोई उसकी बंदा आदमी नहीं किसे मन्या। हाँ जी, सही कह रहे हो। ठीक है जी जुबैर साहब, करिए स्टार्ट फिर। हाँ जी, अपने खुर्शीद जी। खुर्शीद कौन? हाँ खुर्शीद, अब कदी कदी अपना व्हाट्सएप भी देख लिया करो, कोई मैसेज जे मैं करा थे। जी मैं वेख लांगी। ठीक है जी। ਐਨੀ ਜ਼ਿਆਦਾ ਮਸਰੂਫੀਅਤ ਵੀ ਚੰਗੀ ਨਹੀਂ ਹੁੰਦੀ। ओके जी, मैं रिकॉर्डिंग स्टॉप कर रहा हूं सर जी। ठीक है जी, ठीक है, डन।